ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਹਨ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ ਡੇਟ ਹੈਗੀ 18 ਅਗਸਤ 2016, 3 ਭਾਦੂ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਤੁਸੀਂ ਕਿਹੜੀ ਅਹਿਮ ਵਿਚਾਰ ਚਰਚਾ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨ ਜਾ ਰਹੇ ਹੋ? ਦੇਖੋ, ਅੱਜ ਦੋ ਤਿੰਨ ਸਟੋਰੀਜ਼ ਜਿਹੜੀਆਂ ਮੇਰੇ ਧਿਆਨ ਦੇ ਵਿੱਚ ਵਿਸ਼ੇਸ਼ ਤੌਰ ਤੇ ਆਈਆਂ ਜੀ। ਭਾਵੇਂ ਜਿਵੇਂ ਅਸੀਂ ਚੰਡੀਗੜ੍ਹ ਦੇ ਐਡਮਿਨਿਸਟ੍ਰੇਟਰ ਦੇ ਮਾਮਲੇ ਤੇ ਕਮੈਂਟ ਕੀਤਾ ਸੀ ਕਿ ਕਿਵੇਂ ਫਾਈਨਲ ਸਟੈਪ ਤੱਕ ਪਹੁੰਚ ਗਏ ਨੇ ਚੰਡੀਗੜ੍ਹ ਨੂੰ ਰੀਨੋਵੇ ਕਰਨ ਲਈ, ਔਰ ਉਸ ਨੂੰ ਬਹੁਤ ਸਾਰੇ ਸਾਡੇ ਦਰਸ਼ਕਾਂ ਨੇ ਸਰਾਹਿਆ ਕਿਉਂਕਿ ਅੱਜ ਬਹੁਤ ਸਾਰੇ ਜਿਹੜੇ ਪਬਲਿਕ ਲੀਡਰਸ ਪੰਜਾਬ ਦੇ ਵਿੱਚ ਇਸ ਵੇਲੇ 6 ਮਹੀਨੇ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਆਪਣੀ ਸਟ੍ਰੈਟਜੀ ਬਣਾ ਰਹੇ ਨੇ। ਉਹਨਾਂ ਨੂੰ ਵੀ ਨਜ਼ਰ ਆ ਗਿਆ ਕਿ ਮੋਦੀ ਸਰਕਾਰ ਕਿੱਧਰ ਨੂੰ ਜਾ ਰਹੀ ਹੈ। ਔਰ ਅਸੀਂ ਜਿਵੇਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਇੱਕ ਪੂਰਾ ਕੇਸ ਬਿਲਟ ਕੀਤਾ ਸੀ 8-9 ਨੁਕਤਿਆਂ ਦੇ ਉੱਤੇ ਕਿ ਕਿਵੇਂ ਪਿਛਲੇ 2.5 ਸਾਲ ਦੇ ਵਿੱਚ ਕੇਂਦਰ ਸਰਕਾਰ ਨੇ ਕਾਂਗਰਸ ਵਾਂਗ ਹੀ ਸਿੱਖ ਵਿਰੋਧੀ ਨੀਤੀ ਰੱਖੀ, ਔਰ ਇਹ ਜਿਹੜਾ ਫਾਈਨਲ ਉਹਨਾਂ ਦਾ ਸਟ੍ਰੋਕ ਜਿਹੜਾ ਚੰਡੀਗੜ੍ਹ ਦਾ, ਜਿਹੜੀ ਉਹਨਾਂ ਦੀ ਮਜਬੂਰੀ ਬਣ ਗਈ, ਰੌਲਾ ਇੱਕਦਮ ਪੈ ਗਿਆ ਔਰ ਉਹਨੂੰ ਉਹਨਾਂ ਨੇ ਹੋਲਡ ਕਰ ਲਿਆ। ਔਰ ਇਹ ਪਰਮਾਨੈਂਟ ਹੋਲਡ ਨਹੀਂ ਹੋਏਗਾ, ਇਹ 6 ਮਹੀਨੇ ਦਾ ਟਾਈਮ ਵਿਧਾਨ ਸਭਾ ਚੋਣਾਂ ਔਰ ਉਸ ਤੋਂ ਬਾਅਦ ਅਗਲਾ ਸਟੈਪ ਜਿਹੜਾ ਹੈ ਉਸ ਪਾਸੇ ਨੂੰ ਜਾਏਗਾ। ਜੀ। ਹੁਣ ਜਿਹੜੀ ਚੋਣ ਰਣਨੀਤੀ ਹੈ ਉਹਦੇ ਥੱਲੇ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਆਪਣਾ ਉਹਨਾਂ ਨੇ 19 ਕੈਂਡੀਡੇਟਸ ਦੀ ਹੋਰ ਲਿਸਟ ਜਾਰੀ ਕੀਤੀ ਹੈ। ਇਸੇ ਤਰ੍ਹਾਂ ਕੇਜਰੀਵਾਲ ਔਰ ਉਹਦੀ ਟੀਮ ਇੰਗਲੈਂਡ ਦੇ ਵਿੱਚ ਵੀ ਆ ਰਹੇ ਨੇ ਪੈਸੇ ਵੀ ਇਕੱਠੇ ਕਰਨ ਔਰ ਆਪਣਾ ਬਿਲਡ ਕਰਨ ਵੀ, ਔਰ ਹੁਣ ਆਲਰੇਡੀ ਮੀਡੀਆ 'ਚ ਵੀ ਇਸ ਕਿਸਮ ਦੀਆਂ ਸਟੋਰੀਜ਼ ਪਲਾਂਟ ਹੋ ਰਹੀਆਂ ਨੇ ਕਿ ਕੇਜਰੀਵਾਲ ਜਿਹੜਾ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ ਉਭਾਰਿਆ ਜਾਏ ਉਸ ਨੂੰ, ਔਰ ਨਵਜੋਤ ਸਿੱਧੂ ਵੀ ਕਿਤੇ ਅੱਜ ਕੱਲ੍ਹ ਗਵਾਚਿਆ ਜਾ ਹੀ ਹੈ ਕਿਉਂਕਿ ਉਹਨੂੰ ਜਿਵੇਂ ਮੁੱਖ ਮੰਤਰੀ ਦਾ ਫੇਸ ਆਮ ਆਦਮੀ ਪਾਰਟੀ ਵੱਲੋਂ ਪ੍ਰੈਜ਼ੈਂਟ ਕਰਨ ਦੀ ਖਬਰ ਨੇ ਉਹਨੂੰ ਅਸਲੀ ਜਿਹੜਾ ਉਹ ਫੁਲਾ ਦਿੱਤਾ ਸੀ। ਸੋ ਜ਼ਾਹਰ ਹੈ ਕੇਜਰੀਵਾਲ ਇੱਕ ਬੜਾ ਸ਼ਰੂਡ ਪੋਲੀਟੀਸ਼ੀਅਨ ਹੋਣ ਦੇ ਨਾਤੇ ਉਹ ਦੇਖ ਰਿਹਾ ਹੈ ਵੀ ਉਸ ਦੇ ਕਦਮ ਪਾਵਰ ਵੱਲ ਜਿਹੜੇ ਨੇ ਉਹ ਕਿਵੇਂ ਦਿੱਲੀ ਦੇ ਵਿੱਚ ਤਾਂ ਆਲਮੋਸਟ ਜਿਹੜਾ ਉਹਨਾਂ ਦਾ ਕੰਮ ਖਤਮ ਹੀ ਹੈ ਕਿਉਂਕਿ ਜਦੋਂ ਦਾ ਹਾਈ ਕੋਰਟ ਦਾ ਇਹ ਫੈਸਲਾ ਆਇਆ ਕਿ ਵੀ ਜਿਹੜਾ ਦਿੱਲੀ ਦਾ ਵਿਧਾਨ ਸਭਾ ਸਟਰਕਚਰ ਜਾਂ ਦੂਜਾ ਦਿੱਲੀ 'ਚ ਫਾਈਨਲ ਵਰਡ ਲੈਫਟੀਨੈਂਟ ਗਵਰਨਰ ਦਾ ਹੈ, ਉਸ ਦਾ ਮਤਲਬ ਤਾਂ ਫਿਰ ਇਹ ਹੈ ਵੀ ਮਿਊਨਿਸਪਲ ਕਮੇਟੀ ਕੋਲ ਵੀ ਜ਼ਿਆਦਾ ਤਾਕਤਾਂ ਹੁੰਦੀਆਂ, ਈਵਨ ਦਿੱਲੀ ਦੀ ਜ਼ਮੀਨ ਦੇ ਉੱਤੇ ਵੀ ਕੋਈ ਕੰਟਰੋਲ ਨਹੀਂ ਹੈ ਦਿੱਲੀ ਸਰਕਾਰ ਦਾ, ਔਰ ਇਸ ਦੇ ਨਾਲ ਦਿੱਲੀ ਪੁਲਿਸ ਵੀ ਸਿੱਧੇ ਤੌਰ ਤੇ ਸੈਂਟਰ ਗਵਰਨਮੈਂਟ ਦੇ ਕੋਲ। ਸੋ ਜ਼ਾਹਰ ਹੈ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣੀਆਂ ਹੁਣ ਸਾਰੀਆਂ ਜਿਹੜੀਆਂ ਤਾਕਤਾਂ ਨੇ ਸਾਰੇ ਪਾਸਿਓਂ ਆਪਣੇ ਹੱਥਕੰਡੇ ਨੇ ਉਹ ਥੋਪੇ ਹੋਏ ਨੇ, ਔਰ ਇਸ ਦੇ ਨਾਲ ਇਹ ਵੀ ਵਿਚਾਰ ਚਰਚਾ ਹੈ ਜਿਹਨਾਂ ਦੇ ਦੋ ਸੀਨੀਅਰ ਪਾਰਟੀ ਲੀਡਰਸ ਨੇ ਇਲਜ਼ਾਮ ਲਾਇਆ ਕਿ ਕਿਵੇਂ ਪੈਸੇ ਲੈ ਕੇ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ। ਸੋ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਬੀਜੇਪੀ ਔਰ ਅਕਾਲੀ ਬਾਦਲ ਕਹਿ ਰਿਹਾ ਕਿ ਜੀ ਆਉਣ ਵਾਲੀਆਂ ਚੋਣਾਂ ਜਿਹੜੀਆਂ ਨੇ ਇਹ ਸਿੱਧਾ ਪ੍ਰੋ ਪੰਜਾਬ ਤੇ ਐਂਟਾਈ ਪੰਜਾਬ ਤਾਕਤਾਂ ਦੇ ਵਿੱਚ ਟੱਕਰ ਹੋਏਗੀ। ਸੋ ਜ਼ਾਹਰ ਹੈ ਕਿ ਉਹਨਾਂ ਨੂੰ ਨਜ਼ਰ ਆਉਂਦਾ ਹੈ ਕਿ ਕੇਜਰੀਵਾਲ ਦਾ ਹਰਿਆਣਵੀ ਓਰੀਜਨ, ਔਰ ਇਸੇ ਤਰ੍ਹਾਂ ਅਮਰਿੰਦਰ ਵੀ ਕਹਿ ਚੁੱਕਿਆ ਹੈ ਆਲਰੇਡੀ ਕਿ ਕੀ ਹੁਣ ਇੱਕ ਹਰਿਆਣਵੀ ਸਾਡੇ ਤੇ ਰਾਜ ਕਰੇਗਾ। ਸੋ ਕੁੱਲ ਮਿਲਾ ਕੇ ਜਿੱਥੇ ਅਸੀਂ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਇੱਕ ਗੁੰਡਾਗਰਦੀ ਵੱਲ ਵੱਧ ਰਹੇ ਕਦਮ ਦੇ ਤੌਰ ਤੇ ਦੇਖ ਰਹੇ ਹਾਂ ਕਿ ਉੱਥੋਂ ਤੱਕ ਪਹੁੰਚਦਿਆਂ ਕਾਫੀ ਹਿੰਸਕ ਘਟਨਾਵਾਂ ਹੋ ਸਕਦੀਆਂ ਨੇ, ਉੱਥੇ ਇਸ ਕਿਸਮ ਦੀ ਨਫ਼ਰਤ ਵੀ ਸਟੇਟ ਬੇਸਡ ਕਿਉਂਕਿ ਬੀਜੇਪੀ ਦੇ ਨਾਲ ਹਿੰਦੂ ਤਵੀਆਂ ਨਾਲ ਸਾਂਝ ਹੈ ਬਾਦਲ ਦੀ, ਔਰ ਇਹ ਦੱਸਣ ਦੇ ਲਈ ਕਿ ਅਸੀਂ ਸਿੱਖ ਕੌਮ ਨੂੰ ਔਰ ਬਾਹਰ ਬੈਠੇ ਸਿੱਖ ਡਾਇਸਪੋਰਾ ਸਿੱਖਾਂ ਦੀ ਤਾਕਤ ਨੂੰ ਨਿਊਟਰਲਾਈਜ਼ ਕਰਨ ਲਈ ਜਾਂ ਡਿਫਲੇਟ ਕਰਨ ਲਈ, ਜਿਵੇਂ ਅਸੀਂ ਮੈਂਸ਼ਨ ਕੀਤਾ ਸੀ ਕਿ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਯੂਨੀਅਨ ਸਿਟੀ ਹੋਏ ਜਾਂ ਬ੍ਰੈਡਫੋਰਡ ਇੰਗਲੈਂਡ 'ਚ ਹੋਏ ਉਹ ਹੋ ਰਹੀਆਂ ਨੇ, ਦੂਸਰੇ ਪਾਸੇ ਜਿਹੜਾ ਮੂਵ ਮੋਦੀ ਦੀ ਲਾਸਟ ਯੂਰਪ ਫੇਰੀ ਤੋਂ ਪਹਿਲਾਂ ਅਜੀਤ ਡੋਵਲ ਜਿਹੜਾ ਉਹਨਾਂ ਦਾ ਟਾਪ ਸਪਾਈ ਹੈ, ਜਸੂਸ ਹੈ, ਉਹਨੂੰ ਅੱਗੇ ਲਾ ਕੇ ਔਰ ਇੰਗਲੈਂਡ ਦੇ ਕੁਝ ਜਿਹੜੇ ਦੁਮਛੱਲੇ ਕਿਸਮ ਦੇ ਲੋਕ ਫੋਟੋ ਕਲਚਰ ਵਾਲੇ ਪਗੜੀ ਧਾਰੀ ਜਿਨ੍ਹਾਂ ਨੂੰ ਅੱਗੇ ਲਾ ਕੇ ਉਹਨਾਂ ਨੇ ਇਹ ਮੂਵ ਆਰੰਭਿਆ ਸੀ ਕਿ ਜੀ ਅਸੀਂ ਬਾਹਰਲੇ ਸਿੱਖਾਂ ਨੂੰ ਜਿੱਤਣਾ ਹੈ, ਅਸੀਂ ਇੱਧਰ ਕਰਨਾ ਹੈ ਉੱਧਰ ਕਰਨਾ ਹੈ, ਔਰ ਉਹਨਾਂ ਵੱਲੋਂ ਉਹ ਦੁਮਛੱਲਿਆਂ ਵੱਲੋਂ ਵੀ ਤੇ ਜਿਹੜੇ ਮਨਜੀਤ ਜੀਕੇ ਔਰ ਦੂਸਰੇ ਜਿਹੜੇ ਦਿੱਲੀ ਬ੍ਰਾਂਡ
ਲੋਕ ਨੇ ਉਹਨਾਂ ਵੱਲੋਂ ਵੀ ਅਕਸਰ ਇਹ ਚਰਚਾ ਰਹੀ ਹੈ ਕਿ ਜੀ ਬਲੈਕ ਲਿਸਟਾਂ ਖਤਮ ਹੋਣੀਆਂ ਚਾਹੀਦੀਆਂ ਔਰ ਬਾਹਰਲੇ ਸਿੱਖ ਜਿਹੜੇ ਨੇ ਉਹ ਆਉਣਾ ਚਾਹੁੰਦੇ ਨੇ, ਮੁੱਖ ਧਾਰਾ 'ਚ ਸ਼ਾਮਲ ਹੋਣਾ ਚਾਹੁੰਦੇ ਨੇ, ਪਰ ਉਹਨਾਂ ਨੂੰ ਜਿਹੜਾ ਉਹ ਉਹਨਾਂ ਨੂੰ ਵੀਜ਼ਾ ਨਹੀਂ ਦਿੱਤਾ ਜਾਂਦਾ। ਸੋ ਕੁੱਲ ਮਿਲਾ ਕੇ ਜਿਸ ਤਰ੍ਹਾਂ ਇੱਕ ਸਟੇਜ ਤੇ 1980ਵਿਆਂ ਦੇ ਵਿੱਚ ਜਦੋਂ ਰਿਬੈਰੋ ਬਣ ਕੇ ਆਇਆ ਪੁਲਿਸ ਮੁਖੀ, ਤੇ ਉਦੋਂ ਇਹ ਆਮ ਚਰਚਾ ਹੁੰਦੀ ਸੀ ਜੀ ਪੰਜਾਬ 'ਚ ਇੰਨੀ ਕਲਾਸ A ਕਲਾਸ 120 ਜਿਹੜੇ ਨੇ ਉਹ ਮਿਲੀਟੈਂਟ ਨੇ, B ਕਲਾਸ 170 ਨੇ, C ਇੰਨੇ ਨੇ, ਤੇ ਉਹ 6 ਮਹੀਨੇ ਬੀਤਣ ਬਾਅਦ ਵੀ ਉਹ ਫਿਗਰ ਵੱਧ ਜਾਂਦੀ ਸੀ। ਨਾਲ ਦੀ ਨਾਲੇ ਕਹਿੰਦੇ ਸੀ ਜੀ ਹੁਣ ਅਸੀਂ ਬਹੁਤ ਕੰਟਰੋਲ ਕਰ ਲਿਆ, ਹੁਣ ਇੰਨੇ ਰਹਿ ਗਏ, ਇੰਨੇ ਰਹਿ ਗਏ। ਉਹਨਾਂ ਨੂੰ ਭੁੱਲ ਜਾਂਦਾ ਸੀ ਵੀ ਅਸੀਂ ਫਿਗਰ ਪਹਿਲਾਂ ਕੀ ਦਿੱਤੇ ਸੀ, ਕਿਉਂਕਿ ਜਦੋਂ ਤੁਸੀਂ ਝੂਠ ਬੋਲਦੇ ਹੋ, ਸੱਚ ਬੋਲਣ ਵਾਲਾ ਜਿਹੜਾ ਬੰਦਾ ਉਹਨੂੰ ਤਾਂ ਜਿਹੜੀ ਘਟਨਾ ਬਾਰੇ ਅੱਜ ਪੁੱਛੋਗੇ ਜਿਹੜਾ ਉਹਦਾ ਵਰਜਨ ਹੋਏਗਾ, 2 ਸਾਲ ਬਾਅਦ ਪੁੱਛੋਗੇ ਉਹੀ ਹੋਏਗਾ, 10 ਸਾਲ ਬਾਅਦ ਪੁੱਛੋਗੇ ਤਾਂ ਵੀ ਉਹੀ ਹੋਏਗਾ, ਪਰ ਝੂਠੇ ਨੂੰ ਭੁੱਲ ਜਾਂਦਾ ਕਿ ਵੀ ਮੈਂ ਪਹਿਲਾਂ ਵਰਜਨ ਕੀ ਦਿੱਤਾ ਸੀ। ਸੋ ਇਹੀ ਹਾਲ ਇਹਨਾਂ ਨੇ ਬਲੈਕ ਲਿਸਟਾਂ ਨੂੰ ਜਿਹੜਾ ਇੱਕ ਬਣਾਇਆ ਹੋਇਆ ਹੈ, ਉਹ ਲੀਰਾਂ ਦੀ ਬॉल, ਔਰ ਉਸ ਨੂੰ ਇਹ ਖਿੱਦੋ ਖੁੰਡੀ ਬਣਾ ਕੇ ਜਿਹੜੇ ਸਰਕਾਰੀ ਕਿਸਮ ਦੇ ਸਿੱਖ ਨੇ, ਰੈਂਟਾ ਸਿੱਖ ਮੈਂ ਉਹਨਾਂ ਨੂੰ ਕਹਿੰਦਾ, ਜਾਂ ਇਹਨਾਂ ਲਈ ਜੇ ਟੌਂਟ ਬਟੌਂਟ ਸ਼ਬਦ ਸਾਡੇ ਕੁਝ ਵੀਰਾਂ ਨੂੰ ਬਹੁਤ ਪਸੰਦ ਹੁੰਦਾ, ਕਹਿੰਦੇ ਜੀ ਇਹ ਸ਼ਬਦ ਤੁਸੀਂ ਦਿੱਤਾ ਪੰਜਾਬੀ ਡਿਕਸ਼ਨਰੀ ਨੂੰ, ਤੇ ਨਾਲ ਹੀ ਉਹ ਕਹਿਣਗੇ ਜੀ ਇਹ ਵੀ ਹੈ, ਤੇ ਦੁਮਛੱਲਾ ਸ਼ਬਦ ਵੀ ਕਹਿੰਦੇ ਜੀ ਬੜਾ ਢੁਕਦਾ ਇਹਨਾਂ ਦੇ ਉੱਤੇ। ਸੋ ਇਹਨਾਂ ਸਾਰਿਆਂ ਨੂੰ ਮਿਲਾ ਕੇ ਇਹ ਹਰ ਚੋਣਾਂ ਦੇ ਨੇੜੇ ਤੇੜੇ ਜਾਂ ਕੋਈ ਹੋਰ ਇੱਕ ਪਹਿਲੇ ਦੁਮਛੱਲੇ ਮੰਗ ਕਰਨਗੇ ਜੀ ਬਲੈਕ ਲਿਸਟਾਂ ਖਤਮ ਕਰੋ, ਤੇ ਫਿਰ ਨੇੜੇ ਜੇ ਆ ਕੇ ਸਰਕਾਰੀ ਏਜੰਸੀਆਂ ਇੱਕ ਇਸ ਕਿਸਮ ਦੀ ਖਬਰ ਪਲਾਂਟ ਕਰ ਦੇਣਗੀਆਂ ਕਿ ਜੀ ਬਲੈਕ ਲਿਸਟ ਚੋਂ ਹੁਣ ਅਸੀਂ ਇੰਨੇ ਸੌ ਨਾਂ ਕੱਢਤੇ, ਕੁਛ ਜਿਹੜੇ ਨੇ ਉਹਨਾਂ ਨੂੰ ਅਸੀਂ ਜਿਹੜੇ ਹੈ ਉਹ ਫਰਦਰ ਸਕਰੂਟੀਨਾਈਜ਼ ਹੋ ਰਹੇ ਹੈ, ਇੰਟੈਲੀਜੈਂਸ ਬਿਊਰੋ ਨਹੀਂ ਮੰਨਦਾ, ਪਰ ਪ੍ਰਾਈਮ ਮਿਨਿਸਟਰ ਆਫਿਸ ਨੇ ਕਿਹਾ ਵੀ ਕਲੀਅਰ ਕਰ ਦਿਓ। ਇਸੇ ਤਰ੍ਹਾਂ ਜਿਹੜੀ ਖਬਰ ਕੱਲ ਤੋਂ ਜਿਹੜਾ ਹੈ ਉਹ ਚਾਰਜ ਫੇਰੇ ਲਾਈ ਹੋਈ, ਕਿਉਂਕਿ ਚੰਡੀਗੜ੍ਹ ਦੇ ਇਸ ਮੁੱਦੇ ਤੇ ਜਿਹੜਾ ਇਹਨਾਂ ਦਾ ਮੂਵ ਸੀ ਉਹ ਨਾਨ ਸਟਾਰਟਰ ਹੋਇਆ, ਔਰ ਉਹਨਾਂ ਦਾ ਇਰਾਦਾ ਜ਼ਾਹਰ ਹੋ ਗਿਆ ਵੀ ਇਹ ਤਾਂ ਕਿੱਥੇ ਅਕਾਲੀਆਂ ਨੇ ਧਰਮ ਯੁੱਧ ਮੋਰਚੇ ਔਰ ਹਰ ਪਾਸੇ ਜਿਹੜਾ ਚੰਡੀਗੜ੍ਹ ਲੈਣ ਲਈ, ਪੰਜਾਬੀ ਬੋਲਦੇ ਇਲਾਕੇ ਲੈਣ ਲਈ ਮੋਰਚੇ ਲਾਏ, ਔਰ ਅੱਜ ਕਿਸ ਕਦਰ ਇਹ ਮੋਦੀ ਜੀ ਦਾ ਰੱਥ ਲੈ ਕੇ ਘੁੰਮਦਾ ਰਿਹਾ। ਚੰਡੀਗੜ੍ਹ ਵੀ ਜਿਹੜਾ ਉਹ ਫਾਈਨਲੀ ਖੋ ਰਹੇ ਨੇ ਜਿਹੜਾ ਮਾੜੇ ਮੋਟੇ ਹੱਕ ਦਿੱਤੇ ਹੋਏ ਸੀ। ਸੋ ਹੁਣ ਉਹਨੂੰ ਨਿਊਟਰਲਾਈਜ਼ ਕਰਨ ਲਈ ਜੋ ਹੀ ਇਹ ਖਬਰ ਜਿਹੜੀ ਹੈ ਇਹਨਾਂ ਨੂੰ ਬਾਹਰ ਆਈ ਔਰ ਰਿਐਕਸ਼ਨ ਹੋਇਆ, ਇਹਨਾਂ ਨੇ ਖਬਰ ਪਲਾਂਟ ਕਰ ਦਿੱਤੀ, ਨੇਮਸ ਆਫ 225 ਸਿੱਖਸ ਆਫ ਬਲੈਕ ਲਿਸਟ in 4 years, ਕਿ ਵੀ ਇਹ ਜਿਹੜੇ 225 ਸਿੱਖ ਬਲੈਕ ਲਿਸਟ ਦੇ ਵਿੱਚ ਸੀ ਉਹ ਡੀਟੇਲ ਹੈ। names of 225 ਸਿੱਖs chronicled in the government's blacklist for their alleged involvement in subversive or anti-India activities has been removed over the past 4 years, ਕਿ 225 ਦੇ ਨਾਂ ਜੇ past 4 years ਹੈ ਤੇ ਮੋਦੀ ਨੂੰ ਤਾਂ ਜੇ 2.5 ਸਾਲ ਹੋਏ ਨੇ, ਜੇ ਤੁਸੀਂ ਖੁਦ ਹੀ ਕ੍ਰੈਡਿਟ ਲੈਣਾ ਫਿਰ ਤਾਂ ਸਾਰਾ ਲਓ, ਫਿਰ 225 ਕਿਉਂ ਕਹਿਣਾ? ਤੁਸੀਂ ਕਿਹੜੀ ਪਹਿਲਾਂ ਲਿਸਟ ਜਾਰੀ ਕੀਤੀ ਹੈ ਵੀ ਕਿਹੜੇ ਨੇ ਬਲੈਕ ਲਿਸਟ, ਜਾਂ ਜਿਹੜੇ ਤੁਸੀਂ ਇੱਥੇ ਤਾਂ 200 250 ਕੱਲੇ ਕੌਂਸੂਲੇਟ ਨੇ ਬਲੈਕ ਲਿਸਟ ਕੀਤਾ ਹੋਇਆ। ਕਦੇ ਕਮਿਊਨਿਟੀ 'ਚ ਵਿਚਰ ਕੇ ਦੇਖੋ ਕਿਵੇਂ ਪਰਿਵਾਰਾਂ ਨੂੰ ਵੀਜ਼ੇ ਡਿਨਾਈ ਕਰ ਦਿੱਤੇ ਜਾਂਦੇ ਨੇ, ਔਰ ਇਹ ਨਹੀਂ ਵੀ ਜਿਨ੍ਹਾਂ ਦਾ ਕੋਈ ਖਾਲਿਸਤਾਨ ਮੂਵਮੈਂਟ ਨਾਲ ਸੰਬੰਧ ਹੈ ਜਾਂ ਕੋਈ ਅਦਰਵਾਈਜ਼ ਹੈ, ਵੈਸੇ ਵੀ ਪੈਸੇ ਲੈਣ ਦੀ ਖਾਤਰ, ਔਰ ਐਸਾ TDS ਪ੍ਰੋਸੀਜਰ ਬਣਾ ਦਿੱਤਾ ਹੈ, ਅੱਗੋਂ ਕੌਂਸੂਲੇਟਾਂ ਨੇ ਜਿਹੜਾ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰ ਦਿੱਤਾ ਹੈ, ਉਹ ਪੈਸੇ ਖਾ ਰਹੇ ਨੇ। ਔਰ ਪਾਸਪੋਰਟ ਦੇਣਾ ਹੋਏ ਕਿਸੇ ਨੂੰ, ਜੈਨੂਇਨ ਕੇਸ ਹੋਣ ਦੇ ਬਾਵਜੂਦ ਇੰਨੇ ਕੋ ਚੱਕਰ ਲਵਾਉਣਗੇ, ਤੇ ਫਿਰ ਉਹਨਾਂ ਦਾ ਕੋਈ ਏਜੰਟ ਜਿਹਾ ਬਾਹਰ ਆ ਕੇ ਤੁਹਾਨੂੰ ਕਹੇਗਾ ਜੀ ਕਾਹਨੂੰ ਤੁਸੀਂ ਖੱਜਲ ਖਰਾਬੀ ਹੁੰਦੇ ਹੋ, ਮਾਰੋ $1000 ਇਹਦੇ ਮੱਥੇ ਤੇ ਤੁਹਾਨੂੰ ਮਿਲ ਜਾਏਗਾ। ਔਰ ਇਹ ਹਰ ਸ਼ਹਿਰ ਦੇ ਵਿੱਚ ਜਿੱਥੇ ਇਹਨਾਂ ਦੇ ਕੌਂਸੂਲੇਟ ਨੇ ਉੱਥੇ ਇਹਨਾਂ ਦੇ ਦਲਾਲ ਨੇ ਜਿਹੜੇ ਉਹ ਦੇ ਰਹੇ ਨੇ। ਹੁਣ ਇਹ ਕਹਿ ਰਹੇ ਨੇ ਜੀ ਅਸੀਂ ਪਿਛਲੇ 4 ਸਾਲ ਦੇ ਵਿੱਚ 225 ਜਿਹੜੇ ਨੇ ਨਾਂ ਹੋਰ ਕੱਢੇ ਨੇ। ਦਾ ਪ੍ਰੂਨਿੰਗ ਹੈਜ਼ ਬੀਨ ਡਨ ਇਨ ਦਾ ਲਿਸਟ ਆਫ 298 ਸਿੱਖਸ which was prepared at various levels by security agencies since 1980s। ਹੁਣ 1980 ਤੋਂ ਇਹ ਕਹਿੰਦੇ ਨੇ ਜੀ ਅਸੀਂ 298 ਸਿੱਖਾਂ ਦੀ ਜਿਹੜੀ ਹੈ ਲਿਸਟ ਤਿਆਰ ਕੀਤੀ ਸੀ, ਉਹਦੇ ਚੋਂ ਹੁਣ ਅਸੀਂ 225 ਕੱਢ ਦਿੱਤੇ। ਇੰਨੇ ਤਾਂ ਕੱਲੇ ਨੇ ਤੁਸੀਂ ਬਣਾਈ ਜਾਂਦੇ ਹੋ ਹਰ ਸਾਲ ਪੈਸੇ ਖਾਣ ਦੇ ਲਈ। ਫਿਰ ਜਿਹੜੇ ਕੋਈ ਇੱਥੋਂ ਚੜ੍ਹ ਵੀ ਜਾਂਦੇ ਨੇ ਉਹਨਾਂ ਨੂੰ ਕਈਆਂ ਨੂੰ ਉੱਥੋਂ ਮੋੜਿਆ ਹੁੰਦਾ, ਕਈਆਂ ਨੂੰ ਝੂਠੇ ਕੇਸਾਂ 'ਚ ਫਸਾਇਆ ਹੁੰਦਾ। Those Indian origin people who were allegedly involved in subversive or anti-India activities abroad were included in the blacklist, and such people were barred from visiting India. We have pruned the list in the past 4 years and recently removed names of 36 Sikhs settled abroad. ਇਹ ਹੋਮ ਮਿਨਿਸਟਰੀ ਆਫੀਸ਼ੀਅਲ। ਹੁਣ ਉੱਤੋਂ ਤੁਸੀਂ ਖਬਰ ਪੜ੍ਹੋ, ਉਹ 225 ਤੋਂ ਸ਼ੁਰੂ ਹੁੰਦੀ ਹੈ, ਤੇ ਹੁਣ ਥੱਲੇ ਆ ਕੇ ਕਹਿੰਦਾ ਜੀ ਜਿਹੜੇ 36 ਸਿੱਖ ਜਿਹੜੇ ਨੇ ਉਹਨਾਂ ਦੇ ਨਾਂ ਅਸੀਂ ਰਿਮੂਵ ਕਰ ਦਿੱਤੇ ਨੇ, ਬਾਕੀਆਂ ਦੇ 73 ਰਹਿ ਗਏ ਨੇ, ਔਰ ਉਹ ਵੀ ਅਸੀਂ ਐਕਸਪੈਕਟਡ ਟੂ ਬੀ ਰਿਮੂਵਡ ਇਨ ਫੇਜ਼ਸ। ਇਹ ਵੀ ਅਸੀਂ ਹੌਲੀ
ਹਟਾ ਰਹੇ, ਫਿਰ ਥੱਲੇ ਕ੍ਰੈਡਿਟ ਦਿੱਤਾ ਹੈ ਜੀ। ਪ੍ਰਕਾਸ਼ ਸਿੰਘ ਬਾਦਲ ਨੇ ਮੰਗ ਕੀਤੀ ਸੀ ਹੋਮ ਮਿਨਿਸਟਰੀ ਤੋਂ, ਸੁਖਬੀਰ ਬਾਦਲ ਨੇ ਮੰਗ ਕੀਤੀ ਸੀ। A delegation of British Sikhs too had urged the PM to remove the names of Sikh individuals from the list। ਔਰ ਇਹ ਜਿਹੜਾ ਇੰਗਲੈਂਡ ਦੇ ਸਿੱਖਾਂ ਨੇ ਉਹਨਾਂ ਦਾ ਡਾਕਟਰ ਜਗਦੇਵ ਸਿੰਘ ਰਾਏ ਲੀਡਰ ਬਣਾਇਆ ਹੋਇਆ, ਜਿਹੜਾ ਕੈਨੇਡਾ ਵੀ ਆ ਕੇ ਗਏ ਜੀ। 2-3 ਕੇਸਾਂ ਨੂੰ ਮੈਂ ਪਰਸਨਲੀ ਜਾਣਦਾ, ਜਿਹੜੇ ਸਿੱਖੇ ਬੰਦ ਖਾਲਿਸਤਾਨੀ ਸੀ ਇੱਕ ਸਟੇਜ ਤੇ, ਔਰ ਉਹਨਾਂ ਦੀ ਹਾਜ਼ਰੀ ਲੱਗੀ, ਕੌਂਸਲੇਟ ਦੇ ਨਾਲ ਫੋਟੋਆਂ ਆਈਆਂ, ਵੀਜ਼ੇ ਲੱਗ ਗਏ, ਪਹੁੰਚ ਗਏ ਪੰਜਾਬ। ਸੋ ਇਹ ਜ਼ਰੂਰ ਇਹ ਕੋਈ ਬਲੈਕ ਲਿਸਟ ਪ੍ਰੂਨਿੰਗ ਦੀ ਗੱਲ ਨਹੀਂ ਹੈ। ਔਰ ਜਿੰਨੇ ਹੁਣ ਦੁਮ ਛੱਲੇ ਨੇ ਆਉਣ ਵਾਲੇ ਤੁਸੀਂ 2 ਦਿਨ ਹੀ ਦੇਖੋਗੇ, ਉਹ ਵਧਾਈਆਂ ਦੀ ਲਾਈਨ ਖੜੀ ਹੋ ਜਾਏਗੀ। ਵਧਾਈਆਂ ਜੀ ਵਧਾਈਆਂ, ਉਹ ਵਧਾਈ ਵੀ ਨਹੀਂ ਕਹਿਣਾ ਆਉਂਦਾ, ਉਹਨੂੰ ਵਧਾਈਆਂ ਹੀ ਕਹਿਣਗੇ ਕਿ ਜੀ ਬਹੁਤ ਵਧਾਈਆਂ ਸਰਕਾਰ ਨੂੰ। ਦੇਖੋ ਜੀ ਮੋਦੀ ਨੇ ਕਰਤਾ ਜੀ, ਕਾਲੀਆਂ ਲਿਸਟਾਂ ਖਤਮ ਕਰਤੀਆਂ ਜੀ, ਦੇਖੋ ਜੀ। ਔਰ ਇਹ ਜਿਹੜੀ ਸਾਰੀ ਐਕਸਰਸਾਈਜ਼ ਹੈ ਅਨਫੋਰਚੂਨੇਟਲੀ ਇਹ ਲਗਾਤਾਰਤਾ ਨਾਲ ਜਾਰੀ ਹੈ। ਔਰ ਜਦੋਂ ਅਸੀਂ ਦੁਮ ਛੱਲਿਆਂ ਦੀ ਲਾਈਨ ਦੀ ਗੱਲ ਕਰਦੇ ਹਾਂ, ਫਿਰ ਦਲਜੀਤ ਸਿੰਘ ਚੀਮਾ ਜੀ ਜਿਹੜਾ ਹਾਰਿਆ ਆਪਣੀ ਉੱਥੋਂ ਇਲੈਕਸ਼ਨ ਪਹਿਲਾਂ, ਹੁਣ ਐਮਐਲਏ ਬਣਿਆ, ਐਮਪੀ ਦੀ ਸੀਟ ਹਾਰਿਆ, ਬਾਦਲਾਂ ਦਾ ਟਰਸਟਵਰਦੀ, ਉਹਨਾਂ ਦਾ ਪੈਸਾ ਇੱਧਰ ਉੱਧਰ ਇਨਵੈਸਟ ਕਰਵਾਉਣ ਵਾਲਾ, ਅਕਾਲ ਤਖਤ ਦੀ ਜਿਹੜੀ ਸਾਰੀ ਅਥਾਰਟੀ ਨੂੰ ਐਰੋਡ ਕੀਤਾ ਹੈ, ਦਲਜੀਤ ਸਿੰਘ ਚੀਮੇ ਦੀ ਜਿਹੜੀ ਹੈ ਉਹ ਦਲਾਲੀ। ਔਰ ਕਿਹੜੇ ਫੈਸਲੇ ਲੈਣੇ ਨੇ, ਹਰਚਰਨ ਸਿੰਘ ਉਹ ਸਿਰਗੁਮ ਹੈਗਾ ਇੱਕ, ਜਿਹੜਾ ਇਹਨਾਂ ਦਾ ਮੀਡੀਆ ਐਡਵਾਈਜ਼ਰ ਬਣਿਆ ਹੁੰਦਾ, ਉਹ ਲਿਖਦਾ ਹੈ। ਦਲਜੀਤ ਚੀਮਾ ਪਰਸਨਲੀ ਆ ਕੇ ਜਿੱਥੇ 5 ਜਥੇਦਾਰ ਬੈਠੇ ਹੁੰਦੇ ਨੇ ਉਹਨਾਂ ਦੀ ਬੈਕ ਕਮਰੇ 'ਚ ਬੈਠਾ ਹੁੰਦਾ, ਔਰ ਉਹ ਉਹਨਾਂ ਨੂੰ ਦੇ ਦਿੰਦਾ ਲਿਫਾਫਾ ਉਹਦਾ ਲਿਖਿਆ ਹਰਚਰਨ ਸਿੰਘ ਦਾ ਕਿ ਇਹ ਤੁਸੀਂ ਪੜ੍ਹ ਦਿਓ, ਇਹ ਹੁਕਮਨਾਮਾ ਹੋ ਗਿਆ। ਔਰ ਇਹ ਗੱਲ ਖੁਦ ਜਥੇਦਾਰਾਂ ਨੇ ਜਿਹੜੀ ਹੈ ਕਹੀ ਹੈ, ਜਥੇਦਾਰ ਆਨੰਦਗੜ੍ਹ ਨੇ ਕਹੀ ਸੀ, ਇਕਬਾਲ ਸਿੰਘ ਜਦੋਂ ਡਿਸਗ੍ਰੇਸ ਹੋਇਆ ਸੀ ਉਹਨੇ ਕਹੀ ਸੀ। ਔਰ ਨਾਨਕਸ਼ਾਹੀ ਕੈਲੰਡਰ ਜਿਹੜਾ ਹੈ ਉਹ ਉਸ ਦਾ ਭੋਗ ਪਾਉਣ ਦੇ ਵਿੱਚ ਵੀ ਇਸ ਬੰਦੇ ਨੇ ਮੇਜਰ ਰੋਲ ਅਦਾ ਕੀਤਾ। ਨਾਨਕਸਰੀਆਂ ਦੇ ਡੇਰੇ ਬਹਿ ਕੇ ਮਹਿਤੇ ਚਾਵਲੇ ਦੇ ਨਾਲ ਪੂਰਾ ਰਾਫਤਾ ਰੱਖ ਕੇ, ਔਰ ਪੂਰਾ ਜਿਹੜਾ ਉਹ ਏਜੰਸੀਆਂ ਦੇ ਨੈਟਵਰਕ ਦਾ ਔਰ ਬਾਦਲਾਂ ਦੇ ਪਰਸਨਲ ਜਿਹੜੀ ਬਲੈਕ ਮਨੀ ਹੁੰਦੀ ਹੈ, ਜਿਹੜਾ ਤੁਹਾਡਾ ਘਰ ਦਾ ਇਸ ਕਿਸਮ ਦਾ ਸਾਂਭ ਰਿਹਾ ਹੁੰਦਾ ਹੈ, ਸਾਰੀਆਂ ਕਾਲੀਆਂ ਕਰਤੂਤਾਂ ਨੂੰ ਕਵਰ ਕਰਨ ਵਾਲਾ, ਉਹ ਸਭ ਤੋਂ ਟਰਸਟਵਰਦੀ ਹੁੰਦਾ ਹੈ। ਔਰ ਉਹਦੀ ਤੁਸੀਂ ਹਾਲ ਦੇਖੋ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਮੈਂ ਕੋਈ ਕਹਿਣਾ ਨਹੀਂ ਚਾਹੁੰਦਾ, ਕਈ ਵਾਰੀ ਸਾਡੇ ਵੀਰ ਐਡਮਾਇਰਰ ਇੱਧਰ ਵੀ ਨੇ ਉੱਧਰ ਵੀ ਨੇ, ਪਰ ਜਿਸ ਕਿਸਮ ਦਾ ਰੋਲ ਹੁਣ ਉਹਨਾਂ ਨੇ ਲੁਧਿਆਣੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਾਲਿਆਂ ਨੇ ਇੱਕ ਹੋਰ ਦੁਮ ਛੱਲਾ ਹੈ ਸਰਕਾਰੀ, ਤਰਲੋਚਨ ਸਿੰਘ ਜੀ, ਇਹ ਮੈਂਬਰ ਪਾਰਲੀਮੈਂਟ ਵੀ ਰਿਹਾ, ਹਰਿਆਣੇ ਚੋਂ ਰਾਜ ਸਭਾ ਮੈਂਬਰ, ਮਾਈਨੋਰਿਟੀ ਕਮਿਸ਼ਨ ਦਾ ਚੇਅਰਮੈਨ ਵੀ ਰਿਹਾ। ਔਰ ਇਹਨੂੰ ਜਾਂਚ ਹੈ ਕਿਉਂਕਿ ਇਹ ਜ਼ੈਲ ਸਿੰਘ ਦੇ ਨਾਲ ਬੜਾ, ਉਹਦੇ ਵੇਲੇ ਵੀ ਉਹਦਾ ਮੀਡੀਆ ਮੈਨ ਸੀ, PR, ਉਸ ਤੋਂ ਪਹਿਲਾਂ ਉਸ ਤੋਂ ਬਾਅਦ ਜਦੋਂ ਜ਼ੈਲ ਸਿੰਘ ਚੀਫ ਮਿਨਿਸਟਰ ਬਣਨ ਤੋਂ ਬਾਅਦ ਦਿੱਲੀ 'ਚ ਗਿਆ, ਰਾਸ਼ਟਰਪਤੀ ਭਵਨ ਪਹੁੰਚ ਗਿਆ, ਉੱਥੇ ਵੀ ਇਹ ਉਹਦਾ PR ਮੈਨ ਸੀ। ਪਰ PR ਤੋਂ ਇਲਾਵਾ ਜਿਸ ਚੀਜ਼ ਦੀ ਜ਼ੈਲ ਸਿੰਘ ਬਾਰੇ ਸਾਰੇ ਜਾਣਦੇ ਨੇ ਕਿ اخلاقی ਪੱਖ ਤੋਂ ਕੀ ਸੀ, ਉਹਦਾ ਮੇਨ ਦਲਾਲ ਵੀ ਇਹ ਬੰਦਾ ਰਿਹਾ ਤਰਲੋਚਨ ਸਿੰਘ। ਔਰ ਮੈਂ ਇਸ ਪਲੇਟਫਾਰਮ ਤੋਂ ਕਹਿਣਾ ਨਹੀਂ ਚਾਹੁੰਦਾ ਵੀ ਕਿਸ ਕਿਸਮ ਦੀਆਂ ਹਰਕਤਾਂ ਜਾਂ ਕਰਤੂਤਾਂ ਜਿਹੜੀਆਂ ਨੇ ਜ਼ੈਲ ਸਿੰਘ ਦੀਆਂ ਰਹੀਆਂ, ਔਰ ਉਸ ਦੇ ਵਿੱਚ ਇਸ ਬੰਦੇ ਦਾ ਕੀ ਰੋਲ ਰਿਹਾ। ਔਰ ਇਸ ਬੰਦੇ ਨੇ, ਤਰਲੋਚਨ ਸਿੰਘ ਨੇ, ਕਿਵੇਂ ਜਦੋਂ ਕਿ ਊਧਮ ਸਿੰਘ ਨਗਰ ਯੂਪੀ ਚੋਂ ਕੱਟ ਕੇ ਉੱਤਰਾਖੰਡ ਦੇ ਨਾਲ ਲਾਇਆ, ਇੱਕ ਪਾਸੇ ਸਿੱਖ ਊਧਮ ਸਿੰਘ ਨਗਰ ਦੇ ਲੋਕ ਔਰ ਬਾਹਰ ਇੰਟਰਨੈਸ਼ਨਲ ਲੌਬੀ ਸੀ, ਇਹ ਬੰਦਾ ਜਿਹੜਾ ਖੁੱਲ੍ਹ ਕੇ ਹਮਾਇਤ ਕਰ ਰਿਹਾ ਸੀ ਕਿ ਜੀ ਬਿਲਕੁਲ ਉੱਤਰਾਖੰਡ 'ਚ ਜਾਣਾ ਸਿੱਖਾਂ ਦੇ ਫਾਇਦੇ 'ਚ ਹੈ। ਕਿਉਂਕਿ ਜਿਉਂ ਹੀ ਜ਼ੈਲ ਸਿੰਘ ਮਰ ਗਿਆ, ਕਾਂਗਰਸ ਦਾ ਸਤਾਰਾ ਅਸਤ ਹੋਇਆ, ਇਹ ਜਿਹੜਾ ਹੈ ਇਹ BJP ਦੀ ਬੈਂਡ ਵੈਗਨ ਤੇ ਚੜ ਗਿਆ, ਲੋਕ ਦਲ ਨਾਲ ਰਲ ਗਿਆ। ਜਦੋਂ ਰਾਜ ਸਭਾ ਮੈਂਬਰ ਬਣਾਇਆ ਇਹਨੂੰ BJP ਤੇ ਲੋਕ ਦਲ ਵਾਲਿਆਂ ਨੇ ਬਣਾਇਆ, ਇਧਰੋਂ ਇੱਧਰ ਵੀ ਹਾਜ਼ਰੀ ਲਵਾਉਂਦਾ। ਸੋ ਕੁੱਲ ਮਿਲਾ ਕੇ ਇਸ ਕਿਸਮ ਦੇ ਬੰਦੇ ਜਿਨ੍ਹਾਂ ਬਾਰੇ ਮੈਂ ਸਮਝਦਾ ਵੀ ਉਹ ਇੱਕ ਪਰਸ਼ੀਅਨ ਕਪਲੇਟ ਹੈ, ਜਿਸ ਦਾ ਮਤਲਬ ਇਹ ਹੈ ਕਿ ਕਈ ਵਾਰ ਅੱਲਾ ਮੀਆਂ ਵੀ ਦੰਦਾਂ ਥੱਲੇ ਉਂਗਲੀ ਦੇ ਲੈਂਦਾ ਹੈ ਕਿ ਸ਼ੈਤਾਨ ਨੂੰ ਰੋਜ਼ੀ ਕਿੱਥੋਂ ਮਿਲ ਰਹੀ, ਉਹਨੇ ਕਿਤੇ ਨਾ ਕਿਤੇ ਸਿਰ ਕੱਢਣਾ ਹੁੰਦਾ। ਹੁਣ ਇਹਦੀਆਂ ਕਿਤਾਬਾਂ ਜਿਹੜੀਆਂ ਨੇ ਤਰਲੋਚਨ ਸਿੰਘ ਦੀਆਂ, ਉਹ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵੱਲੋਂ ਕੋਈ ਫੰਕਸ਼ਨ ਜਿਹੜਾ ਉਹਦਾ ਆਯੋਜਨ ਕੀਤਾ ਗਿਆ ਲੁਧਿਆਣੇ 'ਚ, ਉਹਦੇ 'ਚੋਂ ਰਿਲੀਜ਼ ਹੋਣੀਆਂ ਸੀ। ਤਾਂ ਉੱਥੇ ਜਿਹੜਾ ਪਹਿਲਾ ਦੁਮ ਛੱਲੇ ਦਾ ਮੈਂ ਜ਼ਿਕਰ ਕੀਤਾ, ਦਲਜੀਤ ਸਿੰਘ ਚੀਮਾ ਪਹੁੰਚਿਆ ਉਸ ਉਦਘਾਟਨ ਦਾ ਹੀ। ਔਰ ਜਿਹੜੀ ਖਬਰ ਜਿਹਨੇ ਮੈਨੂੰ ਇਹ ਸਾਰੀ ਬੈਕਗ੍ਰਾਉਂਡ ਦੇਣ ਤੇ ਮਜਬੂਰ ਕੀਤਾ, ਖਬਰ ਹੈ ਚੀਮਾ ਕੰਡੈਮਸ ਮੂਵ ਟੂ ਅਬਜ਼ਰਵ ਅਗਸਟ 15 ਐਜ਼ ਬਲੈਕ ਡੇ। ਹੁਣ ਇਹ ਚੀਮਾ ਕਹਿੰਦਾ ਹੈ ਕਿ ਇਹ ਜਿਹੜੇ ਸਿੱਖਾਂ ਨੇ, ਸਿੱਖ ਜਥੇਬੰਦੀਆਂ ਨੇ 15 ਅਗਸਤ ਨੂੰ ਕਾਲਾ ਦਿਨ ਮਨਾਇਆ, ਇਹ ਬੜਾ ਨਖੇਧੀਯੋਗ ਕੰਮ ਹੈ। ਔਰ ਇਹ ਜਿਹੜਾ ਸਿੱਖਾਂ ਨੂੰ ਬਦਨਾਮ ਕਰਦਾ ਹੈ। ਪਹਿਲਾਂ ਵੀ ਇਹਨਾਂ ਨੇ ਸਾਨੂੰ ਦਹਿਸ਼ਤਗਰਦ ਬਣਾਇਆ ਸੀ, ਅਸੀਂ ਮਸੀਹ ਇਹ ਲੇਬਲ ਲਾਇਆ, ਔਰ ਇਹ ਸਾਨੂੰ ਜਿਹੜਾ ਇਸ ਪਾਸੇ ਨੂੰ ਧੱਕ ਰਹੇ ਨੇ। ਬਾਕੀ ਉਹਨੇ ਬਾਦਲ ਦੇ ਤਾਂ ਗੁਣਗਾਇਨ ਕੀਤੇ ਕਿ ਜੀ ਦੇਖੋ ਅਸੀਂ ਕਿੰਨੇ ਮੈਮੋਰੀਅਲ ਬਣਾਤੇ, ਵੱਡੇ ਕੱਲੂਕਾਰਾ, ਛੋਟਾ ਹੁਣ ਅਸੀਂ ਕਰਤਾਰਪੁਰ 'ਚ ਜੰਗੇ ਆਜ਼ਾਦੀ ਦਾ ਮੈਮੋਰੀਅਲ ਬਣਾ ਰਹੇ।
ਪਰ ਜਿਹੜੀ ਗੱਲ ਉਹਨੇ ਇਸ ਸੈਮੀਨਾਰ ਬੁੱਕਸ ਪੈਨ ਡਾਊਨ ਬਾਈ ਤਰਲੋਚਨ, ਉਹਨਾਂ ਨੇ ਕਿਹਾ ਪੰਜਾਬ ਐਜੂਕੇਸ਼ਨ ਮਿਨਿਸਟਰ ਦਲਜੀਤ ਸਿੰਘ ਚੀਮਾ ਕੰਡੈਮਡ the move of some Sikh religious parties that observed August 15 as Black Day, demanding for freedom from India. ਉਹਨਾਂ ਨੂੰ ਨਿਖੇਧੀ ਕੀਤੀ. He said that those organizations are only provoking the citizens. ਹੁਣ ਇਹ ਕਹਿ ਰਿਹਾ ਹੈ ਕਿ ਜੀ ਇਹ ਜਿਹੜੇ ਇਸ ਕਿਸਮ ਦਾ ਬਲੈਕ ਡੇ ਕਰ ਰਹੇ ਨੇ ਇਹ ਹਿੰਦੂਆਂ ਨੂੰ ਭੜਕਾ ਰਹੇ ਨੇ ਜੀ। ਉਹ ਤੁਹਾਡੇ ਪੰਜਾਬ ਦੇ ਵਿੱਚ ਹਥਿਆਰਬੰਦ ਹੋ ਕੇ ਦੁਸਹਿਰੇ ਦੇ ਮੌਕੇ RSS ਜਿਹੜਾ ਹੈ ਉਹਨੇ ਸ਼ਸਤਰ ਪੂਜਾ ਦੇ ਨਾਂ ਥੱਲੇ ਕੀਤਾ। ਤੁਹਾਡੀ ਹਿੰਮਤ ਨਹੀਂ ਪਈ ਤੁਹਾਡੇ ਡਿਪਟੀ ਕਮਿਸ਼ਨਰਸ ਦੀ ਕਿ ਤੁਸੀਂ ਆਪਣੇ ਜਿਹੜੇ ਆ ਕੋਡ ਜਾਂ ਕਾਨੂੰਨ ਲਾਗੂ ਕਰੋ। 700 ਸ਼ਾਖਾਵਾਂ ਪੰਜਾਬ 'ਚ ਰੋਜ਼ਾਨਾ ਜਿਹੜੀਆਂ ਨੌਜਵਾਨਾਂ ਨੂੰ ਉੱਥੇ ਹਿੰਦੂ ਨੌਜਵਾਨਾਂ ਨੂੰ ਇਕੱਠੇ ਕਰਕੇ ਹਥਿਆਰਬੰਦ ਟ੍ਰੇਨਿੰਗ ਦਿੰਦੀਆਂ ਨੇ। ਪੰਜਾਬ ਸਾਰਾ ਤੁਸੀਂ ਹਿੰਦੂਤਵੀਆਂ ਦੇ ਪੈਰਾਂ 'ਚ ਸੁੱਟ ਦਿੱਤਾ ਹੈ ਤੇ ਸਿੱਖ ਜੇ 70 ਸਾਲ ਜੋ ਉਹਨਾਂ ਦੇ ਨਾਲ ਸਲੂਕ ਹੋਇਆ ਹੈ ਉਸ ਦੇ ਲਈ ਔਰ ਇਹ ਜੇ ਅਕਾਲੀ ਬਣੇ ਹੋਏ ਨੇ ਤੇ ਇਹਨੂੰ ਯਾਦ ਹੋਣਾ ਚਾਹੀਦਾ ਜਾਂ ਇਤਿਹਾਸ ਕੱਢ ਕੇ ਪੜ੍ਹ ਲਏ ਆਪਣੀ ਪਾਰਟੀ ਦਾ ਕਿ ਜਿਸ ਦਿਨ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ ਉਸ ਦਿਨ ਅਕਾਲੀ ਦਲ ਨੇ ਇਸ ਨੂੰ ਕਾਲਾ ਦਿਨ ਮਨਾਉਣ ਦੀ ਜਿਹੜੀ ਹੈ ਕਾਲ ਸੱਦਾ ਦਿੱਤਾ ਸੀ। ਘਰਾਂ ਦੇ ਬਾਹਰ ਕਾਲੇ ਝੰਡੇ ਸੀ, ਸਿੰਘਾਂ ਦੇ ਕਾਲੀਆਂ ਦਸਤਾਰਾਂ ਸੀ, ਬੀਬੀਆਂ ਦੇ ਕਾਲੀਆਂ ਚੁੰਨੀਆਂ ਸੀ ਔਰ ਜਿਸ ਸੰਵਿਧਾਨ ਦੀ ਵਫਾਦਾਰੀ ਦੇ ਥੱਲੇ ਲੈ ਕੇ ਇਹ ਮਿਨਿਸਟਰਾਂ ਦੀਆਂ ਕੁਰਸੀਆਂ ਤੇ ਬੈਠੇ ਹੋਏ ਨੇ ਇਸ ਸੰਵਿਧਾਨ ਦੇ ਖਰੜੇ ਤੇ ਸਿੱਖ ਨੁਮਾਇੰਦਿਆਂ ਨੇ ਦਸਤਖਤ ਵੀ ਨਹੀਂ ਸੀ ਕੀਤੇ ਇਹ ਕਹਿ ਕੇ ਕਿ ਬਈ ਇਹ ਸਿੱਖਾਂ ਦੇ ਨਾਲ ਗੱਦਾਰੀ ਹੈ ਇਹ ਜੋ ਸਾਡੇ ਨਾਲ ਇਕਰਾਰ ਸੀ ਉਹਨਾਂ ਦੀ ਵਾਅਦਾ ਖਿਲਾਫੀ ਔਰ ਅਸੀਂ ਇਹਨੂੰ ਨਕਾਰਦੇ। ਸੋ ਹੁਣ ਇਹ ਬੰਦਾ ਇਸ ਲੈਵਲ ਦੇ ਨੇ ਇਹ ਨੇ ਜਿਨ੍ਹਾਂ ਨੂੰ ਤੁਸੀਂ ਟੁਚੇ ਵੀ ਕਹਿੰਦੇ ਹੋ ਇਹ ਨੇ ਟੁਚੇ। ਹੁਣ ਇਹ ਪੰਜਾਬੀ ਦੇ ਕਿੰਨੇ ਖੂਬਸੂਰਤ ਸ਼ਬਦ ਨੇ ਅੰਗਰੇਜ਼ੀ ਤੁਸੀਂ ਕਹੋਗੇ ਸਾਈਕੋਫੈਂਟ ਸਟੂਜ ਸਵਾਦ ਜਿਹਾ ਨਹੀਂ ਆਉਂਦਾ ਕਿਉਂਕਿ ਇਹਨਾਂ ਤੇ ਇਹ ਸ਼ਬਦ ਹੀ ਇੱਥੋਂ ਨਿਕਲੇ ਨੇ ਪੰਜਾਬੀ 'ਚ ਕਿਉਂਕਿ ਇਹਨਾਂ ਦੇ ਸ਼ਾਇਦ ਇਸ ਲੈਵਲ ਦੇ ਟੁਚੇ ਨਹੀਂ ਹੁੰਦੇ ਬਾਹਰਲੀਆਂ ਸੁਸਾਇਟੀਆਂ 'ਚ ਵੀ ਕਿਸ ਹੱਦ ਤੱਕ ਤੁਸੀਂ ਜਾਣਦੇ ਹੋ। ਇਹ ਹੁਣ ਅੱਗੋਂ ਕਹਿੰਦਾ some political parties as well as such organizations defame Punjab and Sikhs. ਉਹਨੇ ਕਿਹਾ ਜੀ ਇਹ ਜਿਹੜੀਆਂ ਜਥੇਬੰਦੀਆਂ ਨੇ ਇਹ ਪੰਜਾਬ ਔਰ ਸਿੱਖਾਂ ਨੂੰ ਬਦਨਾਮ ਕਰ ਰਹੀਆਂ। Years ago, Sikhs got marked as terrorists only because of some politicians. ਹੁਣ ਇਹ ਪਿੰਡਾਂ ਵਾਲਿਆਂ ਦੇ ਉੱਤੇ ਵੀ ਉਂਗਲ ਕਰ ਰਿਹਾ। ਉਹ ਕਹਿੰਦਾ ਜੀ ਕੁਝ ਸਾਲ ਪਹਿਲਾਂ years ago ਸਿੱਖਾਂ ਨੂੰ ਦਹਿਸ਼ਤਗਰਦ ਜਿਹੜਾ ਉਹ ਬਣਾ ਦਿੱਤਾ ਗਿਆ ਸੀ because of some politicians. ਕੁਝ ਸਿਆਸੀ ਲੋਕਾਂ ਦੀ ਵਜ੍ਹਾ ਕਰਕੇ। ਹੁਣ ਨਾ ਲਓ ਕਿਹੜੇ ਸਿਆਸੀ ਲੋਕ ਨੇ ਇੰਨਾ ਵੀ ਸਟੂਜ ਜਾਂ ਟੁਚੇ ਜਿਹੜੇ ਨੇ ਉਹਨਾਂ 'ਚ ਕਰੇਜ ਵੀ ਨਹੀਂ ਹੁੰਦਾ। ਉਹ ਮਾਲਕ ਨੂੰ ਵੀ ਦੱਸ ਰਹੇ ਹੁੰਦੇ ਨੇ ਕਿ ਦੇਖ ਮੈਂ ਤੇਰਾ ਵਫਾਦਾਰ ਕੁੱਤਾ ਤੇਰੇ ਲਈ ਮੈਂ ਪੂੰਛ ਹਿਲਾ ਰਿਹਾ ਲੇਕਿਨ ਕਰੇਜ ਵੀ ਨਹੀਂ ਹੁੰਦਾ ਕਿਉਂਕਿ ਜਿਹੜਾ ਸਟੂਜ ਟੁਚਾ ਧੁੰਮ ਛੱਲਾ ਟੌਂਟ ਬਟੌਂਟ ਹੈ ਉੱਥੇ ਹੌਸਲਾ ਸ਼ਬਦ ਨਹੀਂ ਹੁੰਦਾ। ਉਹ ਤਾਂ ਟੋਟਲੀ ਜਿਹੜਾ ਉਹ ਬੁਰਕੀ ਜਿਹੜੇ ਨੇ ਉਹ ਖਾਣ ਵਾਲੇ ਹੁੰਦੇ ਨੇ। ਫਿਰ ਉਹ ਕਹਿੰਦਾ ਦਿਸ ਮਾਰਕ ਵਾਸ ਲੇਟਰ ਰਿਮੂਵਡ ਵੀ ਤੇਰੇ ਪਿਓ ਨੇ ਰਿਮੂਵ ਕਰਵਾਇਆ ਕਿ ਜੀ ਇਹ ਜਿਹੜਾ ਬਾਅਦ ਦੇ ਵਿੱਚ ਹੈ ਉਹ ਇਹ ਰਿਮੂਵ ਹੋ ਗਿਆ ਕਿ ਮਤਲਬ ਇਹ ਹੈ ਵੀ ਅਸੀਂ ਬਾਦਲਾਂ ਨੇ ਅਸੀਂ ਐਸਾ ਹਿੰਦੂ ਤਵੀਆਂ ਦੀਆਂ ਜਿਹੜੀਆਂ ਨੇ ਜੁੱਤੀਆਂ ਛੱਟੀਆਂ ਕਿ ਹੁਣ ਅਸੀਂ ਇਹਨਾਂ ਦੇ ਗੋਲੇ ਬਣ ਗਏ ਤੇ ਤੁਸੀਂ ਫਿਰ ਜਿਹੜਾ ਉਹ ਕਾਲੇ ਦਿਨ ਦੀ ਆਜ਼ਾਦੀ ਦੀ ਗੱਲ ਕਰਦੇ ਹੋ। He said while addressing the gathering at a seminar on the books penned by former member of parliament Tarlochan Singh at Guru Gobind Singh Study Circle on Wednesday. Tarlochan Singh, former MP and former chairman of National Monetary Commission, expressed that the fight of these leaders is against the state government and not India. ਉਹ ਹੁਣ ਅੱਗੋਂ ਆਪਣੀ ਇੰਟਰਪ੍ਰੀਟੇਸ਼ਨ ਦੇ ਰਿਹਾ ਕਿ ਨਾ ਜਿਹੜੀ ਇਹਨਾਂ ਦੀ ਲੜਾਈ ਹੈ ਉਹ ਤਾਂ ਸਟੇਟ ਗਵਰਨਮੈਂਟ ਦੇ ਨਾਲ ਹੈ ਕੋਈ ਇੰਡੀਆ ਨਾਲ ਥੋੜੀ ਹੈ। ਇੰਡੀਆ ਤਾਂ ਭਾਰਤ ਤਾਂ ਸਾਡੀ ਮਾਤ ਹੈ। The anti-India move of some Sikh religious outfits is immature. ਹੁਣ ਇਹ ਚੀਮਾ ਕਹਿ ਰਿਹਾ ਕਿ ਇਹ ਜਿਹੜੀਆਂ ਸਿੱਖ ਜਥੇਬੰਦੀਆਂ ਕਰ ਰਹੀਆਂ ਨੇ ਕਾਲਾ ਦਿਨ ਔਰ ਇਹਨਾਂ ਦੀ ਭਾਰਤ ਵਿਰੋਧੀ ਜਿਹੜਾ ਇਹ ਬਚਕਾਨਾ ਹੈ ਇਮੈਚੁਰ ਹੈ। ਇਹ ਬਾਬਾ ਹੈ ਗੱਦਾਰਾਂ ਦੇ ਇਹਦਾ ਕਿਉਂਕਿ ਉਹਨਾਂ ਦਾ ਜਿਹੜਾ ਪਿਓ ਹੈ ਬਾਦਰ ਉਹ ਜੋ ਹੁਣ ਬਾਬਾ ਹੈ ਤਾਂ ਉਹਨਾਂ ਨੂੰ ਕਹਿੰਦਾ ਇਹ ਐਵੇਂ ਨਿਆਣਿਆਂ ਦੀ ਖੇਡ ਹੈ ਬਚਕਾਨਾ ਗੱਲਾਂ ਨੇ। Sikhs are always known for their struggles and they should participate in dialogue and communication to fulfill their demands, leaving behind agitation. ਤੁਸੀਂ ਤਾਂ ਛੱਡ ਕੇ ਦੌੜ ਗਏ ਤੁਸੀਂ ਤਾਂ
ਪੰਜਾਬ ਸਰੈਂਡਰ ਕਰ ਦਿੱਤਾ ਹੈ, ਸਿੱਖੀ ਸਰੈਂਡਰ ਕਰ ਦਿੱਤੀ ਹੈ, ਅਕਾਲ ਤਖਤ ਸਰੈਂਡਰ ਕਰ ਦਿੱਤਾ ਹੈ, ਤੁਸੀਂ ਚੰਡੀਗੜ੍ਹ ਵੀ ਸਰੈਂਡਰ ਕਰ ਦਿੱਤਾ। ਔਰ ਇਹ ਹੁਣ ਉਹ ਐਡਵਾਈਸ ਦੇ ਰਿਹਾ ਕਿ ਜੀ ਤੁਸੀਂ ਡਾਇਲੋਗ ਕਮਿਊਨੀਕੇਸ਼ਨ ਕਰੋ ਔਰ ਐਜੀਟੇਸ਼ਨ ਦਾ ਰਸਤਾ ਛੱਡੋ। ਔਰ ਬਾਅਦ 'ਚ ਉਹਨੇ ਜਬਲੀਆਂ ਮਾਰੀਆਂ ਨੇ ਜੀ ਅਸੀਂ ਸਾਡੀ ਸਰਕਾਰ ਕਿਵੇਂ ਰਿਚ ਕਲਚਰ ਹੈਰੀਟੇਜ ਹਿਸਟਰੀ ਉਸ ਨੂੰ ਅਸੀਂ ਪ੍ਰੀਜ਼ਰਵ ਕਰ ਰਹੇ ਹਾਂ। ਸੋ ਇਹ ਜਿਹੜਾ ਹੈ ਇਸ ਸਾਰੇ ਦਾ ਸੈਕੰਡ ਪਾਰਟ ਹੈ। ਔਰ ਮੈਂ ਇੱਕ ਖਬਰ ਹੋਰ ਐਮਨੈਸਟੀ ਇੰਟਰਨੈਸ਼ਨਲ ਦੇ ਹਵਾਲੇ ਨਾਲ ਜਿਹੜੀ ਅਸੀਂ ਜ਼ਿਕਰ ਕੀਤਾ ਸੀ ਕਿ ਬੈਂਗਲੁਰੂ ਕਰਨਾਟਕਾ ਦੇ ਵਿੱਚ ਕਿਸ ਤਰ੍ਹਾਂ ਸੈਕਸ਼ਨ 124A ਸੈਡੀਸ਼ਨ ਦੇਸ਼ਧਰੋਹ ਦਾ ਲਾ ਕੇ ਐਮਨੈਸਟੀ ਦੇ ਖਿਲਾਫ ਵੀ ਕੇਸ ਕੀਤਾ ਗਿਆ ਕਿਉਂਕਿ ਉਹਨਾਂ ਨੇ 13 ਅਗਸਤ ਵਾਲੇ ਦਿਨ ਉੱਥੇ ਬ੍ਰੋਕਨ ਫੈਮਿਲੀਜ਼ ਟੁੱਟੇ ਘਰ ਉਸ ਮੁੱਦੇ ਦੇ ਉੱਤੇ ਉਹਨਾਂ ਨੇ ਇੱਕ ਵਿਚਾਰ ਚਰਚਾ ਰੱਖੀ ਜਿਹਦੇ 'ਚ ਉਹ ਕਸ਼ਮੀਰੀ ਨੌਜਵਾਨ ਜਿਹੜੇ ਗਾਇਬ ਕਰ ਦਿੱਤੇ ਗਏ ਉਹਨਾਂ ਦੀਆਂ ਫੈਮਿਲੀਜ਼ ਕਸ਼ਮੀਰੀ ਪੰਡਤਾਂ ਦੀਆਂ ਫੈਮਿਲੀਜ਼ ਜਿਨ੍ਹਾਂ ਨੂੰ ਉੱਥੋਂ ਕੱਢਿਆ ਗਿਆ ਜਦੋਂ ਆਪ ਨਿਕਲ ਆਏ ਉਹਨਾਂ ਨੇ ਉੱਥੇ ਟੈਸਟੀਮਨੀ ਦਿੱਤੀ। ਜਿਹੜਾ ਪੈਨਲ ਸੀ ਉਹਦਾ 'ਚ ਵੀ ਬੈਲੈਂਸ ਸੀ, ਸੀਮਾ ਮੁਸਤਫਾ ਇੱਕ ਮੁਸਲਮਾਨ ਸੀ ਔਰ ਇੱਕ ਮੱਟੂ ਜਿਹੜਾ ਹੈ ਦੋਨੋਂ ਜਰਨਲਿਸਟ। ਲੇਕਿਨ ਉੱਥੇ ਹੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨੇ ਗੜਬੜ ਕਰਾਈ ਔਰ ਐਮਨੈਸਟੀ ਇੰਟਰਨੈਸ਼ਨਲ ਜਿਹੜੀ ਉਹਨੂੰ ਕਰ ਰਹੀ ਸੀ ਆਰਗੇਨਾਈਜ਼ ਫੰਕਸ਼ਨ ਹਾਫਵੇ ਰੋਕਣਾ ਪਿਆ ਔਰ ਬਾਅਦ 'ਚ ਉਹਨਾਂ ਦੇ ਉੱਤੇ ਦੇਸ਼ਧਰੋਹ ਦਾ ਕੇਸ ਰਜਿਸਟਰ ਹੋਇਆ। ਔਰ ਹੁਣ ਜਿਹੜੀ ਖਬਰ ਹੈ ਹਿੰਦੁਸਤਾਨ ਟਾਈਮਸ ਦੀ ਹੈ ਕਿ ਹੁਣ ਐਮਨੈਸਟੀ ਇੰਟਰਨੈਸ਼ਨਲ ਨੇ ਐਲਾਨ ਕੀਤਾ ਹੈ ਕਿ ਵੀ ਅਸੀਂ ਭਾਰਤ ਦੇ ਵਿੱਚ ਆਪਣੇ ਦਫ਼ਤਰ ਜਿਹੜੇ ਆ ਉਹ ਬੰਦ ਕਰ ਰਹੇ ਹਾਂ। ਇਹਦਾ ਮਤਲਬ ਇਹ ਹੈ ਕਿ ਹੁਣ ਜਿਹੜੀਆਂ ਮਾੜੀਆਂ ਮੋਟੀਆਂ ਖਬਰਾਂ ਵੀ ਬਾਹਰ ਨਿਕਲਦੀਆਂ ਸੀ ਕਿ ਦਲਿਤਾਂ ਤੇ ਕੀ ਹੋ ਰਿਹਾ ਹੈ, ਮੁਸਲਮਾਨਾਂ ਤੇ ਕੀ ਹੋ ਰਿਹਾ ਹੈ, ਈਸਾਈਆਂ ਨਾਲ ਕੀ ਹੋ ਰਿਹਾ ਹੈ, ਇਹ ਵੀ ਬਾਹਰ ਨਹੀਂ ਆਣਗੇ। ਔਰ ਖਬਰ ਹੀ ਹੈ ਚੈਰਿਟੀਜ਼ ਅਲਾਰਮਡ ਓਵਰ ਕਲੋਜ਼ਰ ਆਫ ਐਮਨੈਸਟੀ ਆਫਿਸਿਸ ਆਸਕ ਗਵਰਨਮੈਂਟ ਨਾਟ ਟੂ ਬੀ ਲਾਈਕ ਚਾਈਨਾ ਕਿ ਵੀ ਇਹ ਜਿਹੜੀਆਂ ਕੁਝ NGOs ਨੇ ਉਹਨਾਂ ਨੇ ਕਿਹਾ ਕਿ ਚੀਨ ਨਾ ਬਣੋ ਕਿਉਂਕਿ ਚੀਨ ਦੇ ਵਿੱਚ ਹਿਊਮਨ ਰਾਈਟਸ ਦੀ ਗੱਲ ਹੀ ਨਹੀਂ ਹੋਣ ਦਿੰਦੇ। ਉਹ ਕਿਹਾ ਜੀ ਵੀ ਤੁਸੀਂ ਜਿਹੜਾ ਹੈ ਉਹ ਤਾਂ ਫਿਰ ਆਪਣੇ ਆਪ ਨੂੰ ਕਮਿਊਨਿਸਟ ਕਹਿੰਦੇ ਨੇ, ਉਹਨਾਂ ਨੇ ਕਦੇ ਕਿਹਾ ਵੀ ਨਹੀਂ ਵੀ ਅਸੀਂ ਲੋਕਤੰਤਰ ਹੈ, ਪਰ ਤੁਸੀਂ ਲੋਕਤੰਤਰ ਦੇ ਨਾਂ ਥੱਲੇ ਉਹ ਵਰਤਾਰਾ ਕਰ ਰਹੇ ਹੋ ਜੋ ਡਿਕਟੇਟਰਸ਼ਿਪਸ ਜਾਂ ਜਿਹੜੀਆਂ ਕਮਿਊਨਿਸਟ ਰਿਜੀਮਸ ਕਰਦੀਆਂ ਨੇ। ਇੰਡੀਆ ਸ਼ੁੱਡ ਨਾਟ ਰੈਪਲੀਕੇਟ ਚਾਈਨਾ ਬਾਈ ਟਰਾਈਂਗ ਟੂ ਸਟੈਂਪ ਆਊਟ ਡਾਈਸੈਂਟ, civil liberty activists said on Thursday, alarmed over Amnesty International's decision to temporarily close its offices in India after facing political protest and sedition charges. ਹੁਣ ਕੱਲਾ ਉਹਨਾਂ ਨੇ ਦੇਸ਼ਧਰੋਹ ਦਾ ਹੀ ਚਾਰਜ ਨਹੀਂ ਲਾਏ, ਫਿਰ ਉਹਨਾਂ ਦੇ ਕੋਲ ਹੁਣ ਆਰਗੇਨਾਈਜ਼ਡ ਜਥੇਬੰਦੀਆਂ ਨੇ 72 ਦੇ ਕਰੀਬ ਉਹਨਾਂ ਦੀਆਂ, ਉਹਨਾਂ ਤੋਂ ਫਿਰ ਉਹ ਪ੍ਰੋਟੈਸਟ ਕਰਵਾ ਦਿੰਦੇ ਨੇ ਹਰ ਥਾਂ ਤੇ ਜਿੱਥੇ ਐਮਨੈਸਟੀ ਦਾ ਉਹਨਾਂ ਨੂੰ ਥ੍ਰੈਟਨਿੰਗ ਫੋਨ ਕਾਲ ਜਾਂਦੀਆਂ। ਹੁਣ ਐਮਨੈਸਟੀ ਦੇ ਉੱਥੇ ਗੋਰੇ ਤਾਂ ਨਹੀਂ ਬੈਠੇ ਹੋਏ ਜਿਹੜੇ ਉੱਥੇ ਵੀ ਉਹ ਜਿਹੜੇ ਉਹਨਾਂ ਦੇ ਕੰਮ ਕਰਨ ਵਾਲੇ ਨੇ ਉਹਨਾਂ ਨੇ ਦੇਸੀ ਬੰਦੇ ਹੀ ਰੱਖੇ ਹੁੰਦੇ ਨੇ ਔਰ ਉਹਨਾਂ ਨੂੰ ਫਿਰ ਇੰਨੀ ਹਰਾਸਮੈਂਟ ਸ਼ੁਰੂ ਹੁੰਦੀ ਹੈ ਔਰ ਪਤਾ ਨਹੀਂ ਉਹਨਾਂ ਨੂੰ ਕੀ ਕੀ ਹਰਾਸ ਕੀਤਾ ਹੋਣਾ ਕਿ ਉਹਨਾਂ ਨੇ ਕਿਹਾ ਜੀ ਅਸੀਂ ਆਪਣੇ ਦਫ਼ਤਰ ਬੰਦ ਕਰ ਰਹੇ ਹਾਂ। ਪੁਲਿਸ ਨੇ ਆਲਰੇਡੀ ਜਿਹੜੀ ਇਹਦੇ ਮੁਤਾਬਕ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਰਾਈਟ ਵਿੰਗ ਸਟੂਡੈਂਟਸ ਗਰੁੱਪ ਨੇ ਐਂਟੀ ਇੰਡੀਆ ਸਲੋਗਨ ਉਸ ਫੰਕਸ਼ਨ 'ਚ ਹੋਏ ਇਸ ਤੇ ਬੇਸਡ ਜਿਹੜੀ ਹੈ ਉਹ ਸ਼ਿਕਾਇਤ ਫਾਈਲ ਕੀਤੀ ਹੈ। ਔਰ ਇਸ ਸਾਰੇ ਦੇ ਨਾਲ ਦਾ ਗਵਰਨਮੈਂਟ ਇਜ਼ ਇਨਵੈਸਟੀਗੇਟਿੰਗ ਐਂਡ ਆਈ ਹੋਪ ਨੋ ਚਾਰजेस ਵਿਲ ਬੀ ਫਰੇਮਡ ਸੈਡ ਮੀਨਾਕਸ਼ੀ ਗੈਂਗੁਲੀ ਡਾਇਰੈਕਟਰ ਹਿਊਮਨ ਰਾਈਟਸ ਵਾਚ ਸਾਊਥ ਏਸ਼ੀਆ। ਹੁਣ ਹਿਊਮਨ ਰਾਈਟਸ ਵਾਚ ਇਹ ਵੀ ਬੜੀ ਬੋਲਡ ਲੇਡੀ ਹੈ, ਇਹਨੂੰ ਮੈਂ ਖੁਦ ਟੈਸਟੀਮਨੀ ਦਿੰਦਿਆਂ ਸੁਣਿਆ। ਮੀਨਾਕਸ਼ੀ ਗਾਂਗੁਲੀ ਬੰਗਾਲਣ ਹੈ ਔਰ ਉਹਨੇ ਕਿਹਾ ਵੀ ਅਸੀਂ ਸਮਝਦੇ ਹਾਂ ਅਸੀਂ ਆਸ ਕਰਦੇ ਹਾਂ ਕਿ ਵੀ ਸਰਕਾਰ ਚਲੋ ਪੜਤਾਲ ਕਰ ਲੇ ਪਰ ਕੋਈ ਜਿਹੜੇ ਚਾਰਜ ਫਰੇਮ ਨਹੀਂ ਹੋਣਗੇ। ਬਟ the broader concern is that the anti-national narrative is picking up and we need to hear people raising slogans which is a peaceful way as compared to using a gun. ਉਹਨੇ ਕਿਹਾ ਵੀ ਇਹ ਗਾਂਗੁਲੀ ਨੇ ਕਿ ਵੀ ਭਾਰਤ ਦੇ ਵਿੱਚ ਇਹ ਜਿਹੜੇ ਨੇਸ਼ਨ ਦੇ ਖਿਲਾਫ ਆਵਾਜ਼ ਹੈ ਉੱਠ ਰਹੀ ਹੈ ਜੀ ਔਰ ਚੰਗੀ ਗੱਲ ਹੈ ਵੀ ਉਹ ਕੋਈ ਗਨਸ ਨਹੀਂ ਚੁੱਕ ਰਹੇ, ਉਹ ਪੀਸਫੁਲ ਤਰੀਕੇ ਦੇ ਨਾਲ ਨਾਰੇ ਲਾ ਰਹੇ ਨੇ। ਪਰ ਜੇ ਤੁਸੀਂ ਇਹਨੂੰ ਵੀ ਦੇਸ਼ਧਰੋਹ ਬਣਾਓਗੇ ਉਹ ਕਹਿਣਾ ਚਾਹੁੰਦੇ ਫਿਰ ਕੀ ਹੋਏਗਾ ਫਰਦਰ, ਹਥਿਆਰਬੰਦ ਸੰਘਰਸ਼ ਹੋਣਗੇ। Since Prime Minister Modi came to power, the government has tightened rules regulating charities, including cancelling the registration of about 10,000 groups for failing to declare details of overseas donations. ਉਹਨੇ ਕਿਹਾ ਜੀ ਜਦੋਂ ਦਾ ਮੋਦੀ ਪਾਵਰ 'ਚ ਆਇਆ 10,000 NGOs ਦੀਆਂ ਰਜਿਸਟ੍ਰੇਸ਼ਨ ਜਿਹੜੀਆਂ ਨੇ ਉਹ ਕੈਂਸਲ ਕੀਤੀਆਂ ਗਈਆਂ। ਉਹਨਾਂ ਦੇ ਉੱਤੇ ਕਾਨੂੰਨੀ ਜਿਹੜਾ ਉਹਨਾਂ ਦਾ ਸ਼ਿਕੰਜਾ ਕੱਸਿਆ ਗਿਆ ਕਿ ਵੀ ਤੁਸੀਂ ਜਿਹੜੀ ਬਾਹਰੋਂ ਡੋਨੇਸ਼ਨਸ ਤੁਹਾਨੂੰ ਆਉਂਦੀਆਂ ਨੇ ਉਸ ਦਾ ਤੁਸੀਂ ਹਿਸਾਬ ਨਹੀਂ ਦਿੰਦੇ। ਔਰ ਇਸੇ ਤਰ੍ਹਾਂ ਸਰਕਾਰ ਜਿਹੜੀ ਹੈ ਉਹ ਬਾਹਰਲੀਆਂ ਚੈਰਿਟੀਜ਼ ਨੂੰ ਇਸ ਗੱਲ ਦੇ ਲਈ ਦੋਸ਼ੀ ਠਹਿਰਾਉਂਦੀ ਹੈ ਕਿ ਜੀ ਤੁਸੀਂ ਜਿਹੜੇ ਇੰਡਸਟਰੀਅਲ ਪ੍ਰੋਜੈਕਟ ਨੇ
ਜਾਂ ਸੋਸ਼ਲ ਔਰ এনवायरमेंटल ਗਰਾਊਂਡ ਦੇ ਉੱਤੇ ਉਹ ਜਿਹੜੇ ਨੇ ਤੁਸੀਂ ਉਹਨਾਂ ਦਾ ਵਿਰੋਧ ਕਰਦੇ ਹੋ। ਹੁਣ ਚੈਰਿਟੀਜ਼ ਨੇ ਕਿਹਾ ਵੀ ਸਾਨੂੰ ਸਿਲੈਕਟਿਵਲੀ ਟਾਰਗੇਟ ਕੀਤਾ ਜਾ ਰਿਹਾ ਹੈ ਔਰ ਇਸ ਤਰੀਕੇ ਦੇ ਨਾਲ ਜਿਹੜਾ ਫ੍ਰੀ ਸਪੀਚ ਔਰ ਡਾਈਸੈਂਟ ਆਪਣੀ ਗੱਲ ਆਜ਼ਾਦਾਨਾ ਤੌਰ ਤੇ ਕਹਿਣ ਦਾ ਹੱਕ ਹੈ ਉਹ ਹੱਕ ਸਾਡੇ ਤੋਂ ਖੋਇਆ ਜਾ ਰਿਹਾ ਹੈ। The amnesty move signals a further shrinking of space for civil society and dissent in India, said Ravi Chailam, head Greenpeace India, which faced shutdown after authorities blocked foreign funding and froze its bank accounts last year. ਹੁਣ ਹਿਊਮਨ ਰਾਈਟਸ ਵਾਚ ਤੋਂ ਬਾਅਦ ਦੂਸਰੀ ਜਿਹੜੀ ਸਟੇਟਮੈਂਟ ਹੈ ਗ੍ਰੀਨ ਪੀਸ, ਇਹ ਵੀ ਦੁਨੀਆ ਦੇ ਵਿੱਚ ਇੱਕ ਮੂਵਮੈਂਟ ਹੈ ਕਿ এনवायरमेंट ਦੇ ਹਵਾਲੇ ਬਹੁਤ ਅੱਛਾ ਕੰਮ ਕਰਦੇ ਨੇ। ਜਿੱਥੇ ਕਿਤੇ ਇੰਟਰਨੈਸ਼ਨਲ ਕੋਈ ਕਾਨਫਰੰਸ ਹੁੰਦੀ ਉੱਥੇ ਪਹੁੰਚ ਜਾਂਦੇ ਨੇ ਔਰ ਇਹ ਮੈਂ ਸਮਝਦਾ ਵੀ ਅਸੀਂ ਤਾਂ ਬਹੁਤ ਸਾਰੇ ਗੁਰਦੁਆਰਿਆਂ 'ਚ ਗੱਲਾਂ ਕਰਕੇ ਘਰਾਂ ਨੂੰ ਆਉਣ ਵਾਲੇ ਹਾਂ। ਇਹ ਲੋਕ ਨੇ ਜਿਹੜੇ ਆਵਾਜ਼ ਚੁੱਕਦੇ ਨੇ ਔਰ ਅੱਜ ਮੈਂ ਦੇਖ ਰਿਹਾ ਸੀ ਵੀ ਕੈਨੇਡਾ ਦੀ ਇੱਕ NGO ਨੇ ਇੱਕ ਪੈਟੀਸ਼ਨ ਸ਼ੁਰੂ ਕੀਤੀ ਹੈ ਕਿ 1 ਮਿਲੀਅਨ ਦਸਤਖਤ ਕਰੋ ਔਰ ਇੱਕ ਕੈਨੇਡਾ ਦੀ ਫਰਮ ਹੈ ਜਿਹਨੇ ਸਮੁੰਦਰ ਦੇ ਥੱਲੇ ਜਾ ਕੇ ਮਾਈਨਿੰਗ ਕਰਨ ਦਾ ਲਾਇਸੈਂਸ ਲਿਆ ਔਰ ਇਹਨਾਂ ਨੇ ਕਿਹਾ ਵੀ ਇਹਨਾਂ ਨੂੰ ਰੋਕੋ ਵੀ ਆਲਰੇਡੀ ਜਿਹੜੀਆਂ ਧਰਤੀ ਦੇ ਉੱਤੇ ਮਾਈਨਿੰਗ ਦੇ ਨਾਂ ਥੱਲੇ ਇਹਨਾਂ ਨੇ এনवायरमेंट ਹੈਜ਼ਰਡ ਜਿਹੜਾ ਕ੍ਰੀਏਟ ਕੀਤਾ ਹੈ ਔਰ ਇਹ ਉੱਥੇ ਜਾ ਕੇ ਹੁਣ ਮਾਈਨਿੰਗ ਕਰਨਾ ਚਾਹੁੰਦੇ ਨੇ ਸਮੁੰਦਰ ਦੇ ਥੱਲੇ ਜਾ ਕੇ, ਕਿਉਂਕਿ ਸਮੁੰਦਰ ਦੇ ਵਿੱਚ ਤੇਲ ਵੀ ਹੈ, ਸਮੁੰਦਰ ਦੇ ਵਿੱਚ ਸਾਰਾ ਚੀਜ਼ਾਂ ਪਈਆਂ, ਸਮੁੰਦਰ ਦੇ ਅੰਦਰ ਤਾਂ ਵੱਡੇ ਵੱਡੇ ਪਹਾੜ ਨੇ। ਕਿਉਂਕਿ ਜਦੋਂ ਵੀ ਤਬਦੀਲੀ ਹੁੰਦੀ ਹੈ ਔਰ ਇੱਕ ਹੋਰ ਥਿਊਰੀ ਮੈਂ ਕੁਝ ਦਿਨ ਪਹਿਲਾਂ ਇੱਕ ਸਾਇੰਸ ਜਰਨਲ ਦੇ ਵਿੱਚ ਪੜ੍ਹ ਰਿਹਾ ਸੀ ਕਿ ਇੱਕ ਜ਼ਮਾਨਾ ਸੀ ਕਿ ਇਹ ਸਾਰੇ ਜਿਹੜੇ ਕੰਟੀਨੈਂਟ ਨੇ ਧਰਤੀ ਦੇ ਜਿਨ੍ਹਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਨਾਰਥ ਅਮਰੀਕਾ, ਸਾਊਥ ਅਮਰੀਕਾ, ਏਸ਼ੀਆ, ਯੂਰਪ ਔਰ ਜਿਹੜਾ ਉਸ ਦੇ ਨਾਲ 7 ਕੰਟੀਨੈਂਟ ਜਿਹੜੇ ਨੇ ਇਹ ਸਾਰੇ ਹੀ ਇੱਕੋ ਸੀ। ਆਸਟ੍ਰੇਲੀਆ ਓਬਵੀਅਸਲੀ, ਏਸ਼ੀਆ, ਯੂਰਪ, ਅਫਰੀਕਾ, ਐਂਟਾਰਕਟਿਕਾ ਔਰ ਇਹ ਸਾਰੇ ਜਿਹੜੇ ਨੇ ਫਿਰ ਥੱਲੇ ਐਸੀਆਂ ਜਿਹੜੀਆਂ ਥੱਲੇ ਵੇਵਸ ਚੱਲਦੀਆਂ ਨੇ ਜਾਂ ਜਿਨ੍ਹਾਂ ਨੂੰ ਇਹ ਚਟਾਨਾਂ ਕਹਿੰਦੇ ਨੇ ਜਾਂ ਇੱਕ ਹੋਰ ਟਾਈਟੈਨਿਕ ਪਲੇਟਸ ਜਿਹੜੀਆਂ ਧਰਤੀ ਦੇ ਥੱਲੇ ਸੀ ਨੇ ਪਲੇਟਸ, ਪਹਿਲਾਂ ਸਾਰੇ ਇੱਕ ਸੀ, ਉਹਨਾਂ ਪਲੇਟਸ ਦੀ ਗੜਬੜ ਹੋਈ ਔਰ ਇਹ ਟੁੱਟ ਗਏ ਆਪਸ ਦੇ ਵਿੱਚ ਔਰ ਇਸ ਤਰ੍ਹਾਂ ਇਹ ਅੱਡ-ਅੱਡ ਜਿਹੜੇ ਨੇ 7 ਕੰਟੀਨੈਂਟ ਬਣੇ ਔਰ ਸ਼ਾਇਦ 25 ਕਰੋੜ ਸਾਲ ਬਾਅਦ ਉਹਨਾਂ ਦਾ ਇਹ ਕਹਿਣਾ ਹੈ ਕਿ ਜੋ ਚੀਜ਼ਾਂ ਸਮੁੰਦਰ ਚੱਲ ਰਹੀਆਂ ਇਹ ਅਗੇਨ ਸਾਰੇ ਜਿਹੜੇ ਨੇ ਧਰਤੀ ਰਾਹੀਂ ਉਹਨਾਂ ਦੀ ਜੁੜਨ ਦੀ ਸੰਭਾਵਨਾ। ਸੋ ਕੁੱਲ ਬਣਾ ਕੇ ਮੈਂ ਸਮੁੰਦਰ ਦੇ ਹਵਾਲੇ ਨਾਲ ਗੱਲ ਕਰ ਰਿਹਾ ਸੀ ਕਿ ਸਮੁੰਦਰ ਦੇ ਵਿੱਚ ਬਹੁਤ ਵੱਡਾ ਖਜ਼ਾਨਾ, ਥੱਲੇ ਤਾਂ ਪਹਾੜ ਨੇ, ਥੱਲੇ ਕਈ ਕੁਝ ਜਿਹੜਾ ਇਸ ਕਿਸਮ ਦਾ ਔਰ ਉਹਨਾਂ ਚੋਂ ਕੱਢਣ ਦੇ ਲਈ ਜਿਹੜੇ ਨੈਚੁਰਲ ਮਿਨਰਲ ਨੇ ਔਰ ਦੂਸਰੀਆਂ ਚੀਜ਼ਾਂ ਨੇ, ਤੇਲ ਹੋਇਆ, ਉਹ ਕੈਨੇਡੀਅਨ ਕੰਪਨੀ ਨੂੰ ਲਾਇਸੈਂਸ ਦਿੱਤਾ ਹੈ ਔਰ ਅਜੇ ਸਾਨੂੰ ਪਤਾ ਵੀ ਨਹੀਂ ਹੈ ਔਰ ਮੇਰੇ ਲਈ ਵੀ ਇਸ ਵਿਚਲੀਆਂ ਬਹੁਤ ਸਾਰੀਆਂ ਡੀਟੇਲਸ ਹੈਰਾਨੀ ਵਾਲੀਆਂ ਸੀ। ਪਰ ਉਹਨਾਂ ਨੇ ਆਲਰੇਡੀ ਕਿਹਾ ਕਿ ਜੀ ਇਹਨਾਂ ਨੂੰ ਇਨਵੈਸਟਰ ਨਹੀਂ ਮਿਲਣੇ ਚਾਹੀਦੇ, 1 ਮਿਲੀਅਨ ਦਸਤਖਤ ਕਰੋ, ਕਿਉਂਕਿ ਇਹਨਾਂ ਨੇ ਪਹਿਲਾਂ ਧਰਤੀ ਦੇ এনवायरमेंट ਨੂੰ ਖਰਾਬ ਕੀਤਾ ਜਿਹੜਾ ਹੁਣ ਇਸ ਸਾਰੀ ਸਾਡੀ ਧਰਤੀ ਤੇ ਇੱਕ ਹਿੱਸਾ ਧਰਤੀ ਹੈ, 2 ਹਿੱਸਾ ਸਮੁੰਦਰ ਹੈ ਕਿ ਵੀ ਜਿਹੜਾ ਪਾਣੀ ਦੇ ਵਿੱਚ ਮਾੜਾ ਮੋਟਾ ਬਚਿਆ ਹੁਣ ਉਹਨੂੰ ਵੀ ਤਬਾਹ ਕਰਨਗੇ। ਸੋ ਇਹ ਜਿਹੜੀ ਗ੍ਰੀਨ ਪੀਸ ਹੈ ਜਿਹਦੀਆਂ ਸਾਰੀਆਂ ਫੰਡਿੰਗਸ ਰੋਕੀਆਂ ਹੋਈਆਂ, ਹੁਣ ਇਹ ਵੀ ਜਦੋਂ ਇਹਨਾਂ ਨੇ ਮਾਈਨਿੰਗ ਲਈ ਮਲਟੀਨੈਸ਼ਨਲਸ ਨੂੰ ਖੁੱਲੀ ਛੁੱਟੀ ਦਿੱਤੀ ਹੋਈ ਹੈ, ਉਹ ਕਿਵੇਂ ਟ੍ਰਾਈਬਲਸ ਨੂੰ ਉਜਾੜਦੇ ਨੇ, ਕਿਵੇਂ ਜੰਗਲਾਂ ਨੂੰ ਡਿਸਟਰੋਏ ਕਰਦੇ ਨੇ, ਕਿਵੇਂ ਨੈਚੁਰਲ ਹੈਬਿਟੈਟ ਨੂੰ ਡਿਸਟਰੋਏ ਕਰਦੇ ਨੇ, ਇਹ ਇਹਦੇ ਤੇ ਪੂਰੀ ਲੌਬੀ ਕਰਦੇ ਨੇ ਔਰ ਇਹ ਕਹਿੰਦੇ ਨੇ ਜੀ ਇਹ ਸਾਡੇ ਜਿਹੜਾ ਇੰਡੀਆ ਦੀ ਇਕਨੋਮਿਕਲ ਡਿਵੈਲਪਮੈਂਟ ਹੈ ਉਸ ਦੇ ਵਿੱਚ ਰੁਕਾਵਟ ਬਣਦੇ ਨੇ। ਔਰ ਉਹਦੇ 'ਚ ਹੁਣ ਇਹਨੇ ਜਿਹੜਾ ਗ੍ਰੀਨ ਪੀਸ ਦਾ ਰਵੀ ਚੈਲਮ ਹੈ ਉਹਨੇ ਕਿਹਾ ਕਿ ਵੀ ਅਸੀਂ ਤਾਂ ਸ਼ਟ ਡਾਊਨ ਹੋਏ, ਵੀ ਅਸੀਂ ਆਸ ਕਰਦੇ ਹਾਂ ਕਿ ਵੀ ਐਮਨੈਸਟੀ ਇੰਟਰਨੈਸ਼ਨਲ ਜਿਹੜੀ ਹੈ ਉਹ ਇਵੇਂ ਨਾ ਕਰੇ ਕਿਉਂਕਿ ਇਹ ਹਰਾਸਮੈਂਟ ਦੇ ਬਾਅਦ ਫਿਰ ਕੁਝ ਵੀ ਨਹੀਂ ਰਹੇਗਾ। ਔਨ ਦਾ ਲਾਰਜੈਸਟ ਇਸ਼ੂ ਆਫ ਐਕਸ਼ਨ ਅਗੇਂਸਟ NGOs, if the institution is at fault, action should be taken, but someone should not be targeted for raising voice against the government. ਉਹਨੇ ਕਿਹਾ ਜੇ ਕੋਈ ਰਾਸ਼ਟਰ ਵਿਰੋਧੀ ਕਾਰਵਾਈ ਕੀਤੀ ਵੱਖਰੀ ਗੱਲ ਹੈ, ਤੁਸੀਂ ਨਾਰੇ ਲਾਉਣ ਦੇ ਉੱਤੇ ਹਰਾਸਮੈਂਟ ਦੀ ਲਾਈਨ ਕੀਤੀ ਹੈ। ਇਸੇ ਤਰ੍ਹਾਂ ਨਿਖਲ ਦੇਵ, ਇਹ ਲੀਡਿੰਗ right to information activists, termed the sedition charges against amnesty as unfortunate, saying an institution cannot be booked for sedition. ਉਹਨੇ ਕਿਹਾ ਕੋਈ ਸੰਸਥਾ ਵੀ ਕਦੇ ਦੇਸ਼ ਧਰੋਹੀ ਹੁੰਦੀ ਹੈ, ਉਹਦਾ ਕੋਈ ਬੰਦਾ ਤਾਂ ਹੋ ਸਕਦਾ ਹੈ ਜਿਹਨੇ ਕੁਛ ਐਸਾ ਕਿ ਉਹ ਵੀ ਸੁਪਰੀਮ ਕੋਰਟ ਕਹਿੰਦਾ ਹੈ ਕਿ ਭਾਈ ਜਿਹੜੀ ਚੀਜ਼ ਹਿੰਸਾ ਨਹੀਂ ਭੜਕਾਉਂਦੀ ਤੇ ਜਿਨ੍ਹਾਂ ਨੇ ਨਾਰੇ ਵੀ ਲਾਏ ਹੋਣਗੇ ਆਜ਼ਾਦੀ ਆਜ਼ਾਦੀ ਦੇ, ਉਹ ਨੇ ਜਿਨ੍ਹਾਂ ਦੇ ਮੁੰਡੇ ਤੁਸੀਂ ਪਹਿਲਾਂ ਹੀ ਚੁੱਕ ਕੇ ਮਾਰੇ ਹੋਏ ਨੇ ਜੀ। ਲੇਕਿਨ ਇਸ ਵੇਲੇ ਜੋ ਹਾਲ ਚੱਲ ਰਿਹਾ ਹੈ ਤਾਂ ਸੁਪਰੀਮ ਕੋਰਟ ਹੈਜ਼ ਕਲੀਅਰਲੀ ਸਪੈਲਡ that sedition charge can be invoked only if there is incitement to violence
In Amnesty's case, nothing like that happened. ਉਹਨੇ ਕਿਹਾ ਜੀ ਸੁਪਰੀਮ ਕੋਰਟ ਦਾ ਫੈਸਲਾ ਹੈ, ਜੇ ਤਾਂ ਕੋਈ ਹਿੰਸਾ ਭੜਕੇ ਜਾਂ ਕੋਈ ਭੜਕਾਏ ਜੀ। ਫਿਰ ਦੇਸ਼ ਧਰੋਹ ਹੈ, ਇਸ ਮਾਮਲੇ 'ਚ ਤਾਂ ਕੁਝ ਵੀ ਨਹੀਂ ਹੋਇਆ। ਔਰ ਇਹ ਜਿਹੜਾ ਸਾਰਾ ਪਾਰਟ ਹੈ ਕਿ ਵੀ ਐਮਨੈਸਟੀ ਨੇ ਆਪਣੀ ਸਫਾਈ ਦਿੱਤੀ ਹੈ ਔਰ ਇਹਦੇ 'ਚ ਮੋਸਟ ਐਕਟਿਵਿਸਟ ਹਿੰਦੁਸਤਾਨ ਟਾਈਮ ਸਪੋਕ ਟੂ ਸੈਡ if amnesty closed its offices in India, then it would send a wrong message to the world. India should not try to replicate China where dissent is not allowed. ਉਹਨੇ ਕਿਹਾ ਜੀ ਚੀਨ 'ਚ ਵੀ dissent ਨਹੀਂ allowed, ਪਰ ਤੁਹਾਡੇ ਤੇ ਚੀਨ 'ਚ ਕੀ ਫਰਕ ਹੈ? ਪਰ ਅਸੀਂ ਸਮਝਦੇ ਹਾਂ ਕਿ ਵੀ ਇਹ ਕਿਸ ਹੱਦ ਤੱਕ ਇਹ ਗੱਲ ਜਾ ਪਹੁੰਚੀ ਹੈ, ਇਹ ਹੁਣ ਭੁਲੇਖਾ ਨਹੀਂ ਹੋਣਾ ਚਾਹੀਦਾ। ਤੇ ਅਜੇ 2.5 ਸਾਲ ਮੋਦੀ ਦੇ ਹੋਰ ਰਹਿੰਦੇ ਨੇ। ਜੇ ਪਹਿਲੇ 2.5 ਸਾਲ 'ਚ ਇਹ ਪਾਰਟ ਹੈ ਤੇ ਅੱਗੇ ਕੀ ਹੋਏਗਾ ਇਹ ਬਿਲਕੁਲ ਸਪਸ਼ਟ ਹੈ। ਜੀ ਡਾਕਟਰ ਸਾਹਿਬ, ਬਿਲਕੁਲ ਅਸੀਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।